ਅੱਜ ਜਦੋਂ ਇਹ ਖਬਰ ਆਈ ਆ ਕਿ ਸੂਬਾ ਸਿੰਘ ਮਰ ਗਿਆ ਉਹਦੇ ਨਾਲ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ ਜਿਹੜੇ ਇਸ ਜ਼ਾਲਮ ਦੇ ਜ਼ੁਲਮ ਦੇ ਸਤਾਏ ਹੋਏ ਨੇ। ਜਿਹੜੇ ਲੋਕਾਂ ਨੇ ਇਹਦਾ ਜ਼ੁਲਮ ਝੱਲਿਆ, ਜੋ ਕੁਝ ਉਹ ਦੱਸਦੇ ਆ ਨਾ ਵੀ ਆਹ ਕੁਝ ਕੀਤਾ ਇਹਨੇ, ਉਹ ਦੱਸਣ ਯੋਗ ਵੀ ਨਹੀਂ। ਤੇ ਜਦੋਂ ਹੁਣ ਇਹ ਬੁੱਚੜ ਮਰ ਗਿਆ ਇਹਦੇ ਬਾਰੇ ਸਾਡੇ YouTube ਚੈਨਲਾਂ ਵਾਲੇ ਬੜੇ ਸਤਿਕਾਰਯੋਗ ਲਫ਼ਜ਼ ਵਰਤ ਰਹੇ ਨੇ, ਜਿਵੇਂ ਕੋਈ ਬਹੁਤ ਹੀ ਚੰਗਾ ਪੁਲਸੀਆ ਮਰਿਆ ਹੋਵੇ। ਤੁਸੀਂ ਸੋਚ ਨਹੀਂ ਸਕਦੇ ਅਸੀਂ ਭੁਗਤਿਆ ਕਿਵੇਂ ਥਾਣਿਆਂ ਦੇ ਵਿੱਚ ਇਹ ਲੋਕ ਸਾਡੇ ਗਾਤਰੇ, ਕਿਰਪਾਨਾਂ, ਕੰਘੇ, ਦਸਤਾਰਾਂ ਨੂੰ ਪੈਰਾਂ ਹੇਠ ਰੋਲਦੇ, ਤੁਹਾਨੂੰ ਜਲੀਲ ਕਰਦੇ, ਤੁਹਾਨੂੰ ਜਚਾਉਂਦੇ ਆ ਕਿ ਤੁਹਾਡੇ ਧਰਮ ਦੀ, ਤੁਹਾਡੇ ਗੁਰੂ ਦੀ, ਤੁਹਾਡੇ ਕਿਸੇ ਵੀ ਚੀਜ਼ ਦੀ ਸਾਡੇ ਇੱਥੇ ਮੁਲਕ 'ਚ ਕੋਈ ਕਦਰ ਨਹੀਂ। ਠੀਕ ਆ, ਅਸੀਂ ਕੋਈ ਤੁਹਾਡੇ ਮੁਲਕ ਦੇ ਕਾਨੂੰਨ ਦੇ ਹਿਸਾਬ ਨਾਲ ਦੋਸ਼ੀ ਹਾਂ, ਤੁਸੀਂ ਸਾਡੇ ਨਾਲ ਜੋ ਕਰਨਾ ਕਾਨੂੰਨ ਅਨੁਸਾਰ ਕਰੋ, ਪਰ ਸਾਡਾ ਧਰਮ ਦੇ ਜਿਹੜੇ ਚਿੰਨ੍ਹ ਨੇ, ਜਿਹੜੇ ਸਾਡੇ ਕਕਾਰ ਨੇ, ਉਹਨਾਂ ਦੀ ਬੇਅਦਬੀ ਕਰਨ ਦਾ ਕੀ ਮਤਲਬ? ਭਾਵੇਂ ਆ ਜਿਹੜੀਆਂ ਫੋਟੋਆਂ ਨੇ ਮਨੋਕਲਪਿਤ ਨੇ, ਪਰ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਫੋਟੋਆਂ ਪ੍ਰਚਲਿਤ ਨੇ ਉਹ ਮੂਹਰੇ ਕਰਕੇ ਕਹਿੰਦੇ ਆ ਵੀ ਇਹਦੇ ਉੱਤੇ ਪੈਰ ਰੱਖ, ਜਾਂ ਕਹਿੰਦੇ ਆ ਵੀ ਇੱਥੇ ਥੁੱਕ, ਸਿਰ 'ਚ ਜੁੱਤੀਆਂ ਮਾਰਦੇ ਆ, ਕਦੇ ਕੁਝ ਕਰਦੇ ਆ। ਬਹੁਤ ਜ਼ਿਆਦਾ ਇਹ ਨੀਚ ਦਰਜੇ ਦਾ ਤਸ਼ੱਦਦ ਜਿਹੜਾ ਮਾਨਸਿਕ ਤੌਰ ਤੇ ਬਹੁਤ ਬੰਦੇ ਨੂੰ ਜਲੀਲ ਕਰਦਾ, ਨਾ ਦੱਸਣ ਜੋਗਾ ਬੰਦਾ ਵੀ ਐਂ ਕਰਵਾਇਆ। ਸੋ ਇਸ ਤਰੀਕੇ ਦੇ ਇਹਨਾਂ ਲੋਕਾਂ ਦੇ ਭੋਗਾਂ ਉੱਤੇ ਜਾ ਕੇ ਉੱਥੇ ਕੀਰਤਨੀਏ ਜਦੋਂ ਕਰਦੇ ਆ ਉਦੋਂ ਸ਼ਰਮ ਆਉਂਦੀ ਆ ਕਿ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਲੋਕ ਤੁਹਾਡੇ ਧਰਮ ਦੇ, ਇਸੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਿਆਂ ਦੇ ਤਾਂ ਦੁਸ਼ਮਣ ਨੇ। ਵੈਸੇ ਤਾਂ ਜਿਹੜੇ ਲੋਕ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੇ ਆ, ਜਿਨ੍ਹਾਂ ਦਾ ਜੀਵਨ ਦਾ ਇੱਕ ਪਲ ਸਿੱਖ ਕੌਮ ਨੂੰ ਖਤਮ ਕਰਨ ਤੇ ਲੱਗਿਆ ਹੋਇਆ, ਉਹਨਾਂ ਬਾਰੇ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਣਾ ਚਾਹੀਦਾ। ਪਰ ਜੇਕਰ ਅਕਾਲ ਤਖਤ ਸਾਹਿਬ ਤੋਂ ਅਜੇ ਤੱਕ ਇਹ ਫੈਸਲਾ ਨਹੀਂ ਕਰ ਹੋਇਆ, ਤਾਂ ਫਿਰ ਸਾਡੇ ਰਾਗੀਆਂ, ਢਾਡੀਆਂ, ਗੁਰਦੁਆਰਾ ਕਮੇਟੀਆਂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ। ਸੋ ਸੂਬੇ ਦੇ ਮਰਨ ਤੋਂ ਬਾਅਦ ਚੈਨਲਾਂ ਵਾਲਿਆਂ ਤੇ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ, ਐ ਪੂਰੇ ਇੱਜ਼ਤ ਨਾਲ, ਸਤਿਕਾਰ ਨਾਲ ਉਹਨਾਂ ਦਾ ਨਾਮ ਲੈਂਦੇ ਆ, ਜਿਵੇਂ ਪਤਾ ਨਹੀਂ ਕਿੱਡੀ ਕੁ ਵੱਡੀ ਉਹ ਕੌਮ ਲਈ, ਭਾਰਤ ਲਈ, ਦੇਸ਼ ਲਈ, ਮਨੁੱਖਤਾ ਲਈ ਕੁਝ ਕਰ ਗਏ ਹੋਣ। ਉਹ ਇਸ ਮੁਲਕ ਦਾ ਕਾਨੂੰਨ ਤਾਂ ਉਹਨਾਂ ਨੂੰ ਦੋਸ਼ੀ ਮੰਨ ਕੇ ਸਜ਼ਾਵਾਂ ਦੇ ਰਿਹਾ, ਸਮਾਜ ਦੇ ਉਹ ਦੁਸ਼ਮਣ ਆ, ਧਰਮ ਦੇ ਉਹ ਦੁਸ਼ਮਣ ਆ। ਇਹੋ ਜਿਹੇ ਲੋਕਾਂ ਦਾ ਕੀ ਸਤਿਕਾਰ? ਜਿਵੇਂ ਇਹਨਾਂ ਨੇ ਹਜ਼ਾਰਾਂ ਇਹੋ ਜਿਹੇ ਸਾਡੇ ਭੈਣਾਂ ਭਰਾਵਾਂ ਨੂੰ ਲਾਵਾਰਸ ਕਹਿ ਕੇ ਸਾੜਿਆ, ਉਵੇਂ ਇਹਦੀ ਲਾਸ਼ ਵੀ ਉਵੇਂ ਸੜਨੀ ਚਾਹੀਦੀ ਆ, ਬੁੱਚੜ। ਜੀਤ ਸਿੰਘ ਕਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁੱਚੜ ਪੁਲਸੀਆ ਸੂਬਾ ਸਿੰਘ, ਜਿਹੜਾ ਬੜੇ ਹੰਕਾਰ ਨਾਲ ਆਪਦੇ ਆਪ ਨੂੰ ਸੂਬਾ ਸਰਹੰਦ ਦੱਸਦਾ ਰਿਹਾ, ਅੱਜ ਉਹਦੀ ਜਾਨ ਨਿਕਲ ਗਈ। 10 ਸਤੰਬਰ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਇਹਨਾਂ 3-4 ਬੁੱਚੜਾਂ ਨੇ ਭਾਈ ਸੰਦੀਪ ਸਿੰਘ ਸਨੀ ਨਾਲ ਪੰਗਾ ਲਿਆ ਸੀ। ਜਵਾਬੀ ਹਮਲੇ ਦੇ ਵਿੱਚ ਸਿੰਘ ਨੇ ਇਹਨਾਂ ਦੀ ਦੁਰਗਤੀ ਕੀਤੀ। ਤਿੰਨੇ ਜਾਣੇ ਹਸਪੀਟਲ ਦਾਖਲ ਸੀ। ਇਹਨਾਂ ਵਿੱਚੋਂ ਜਿਹੜਾ ਇਹ ਸੂਬਾ ਸਿੰਘ ਸੀਗਾ, ਇਹਦੀ ਅੱਜ ਮੌਤ ਹੋ ਗਈ। ਕਈ ਦਿਨ ਤੋਂ ਬ੍ਰੇਨ ਡੈਡ ਸੀਗਾ ਤੇ ਉਹਨੇ ਦਿਨਾਂ ਤੋਂ ਸਿੱਖ ਕੌਮ ਦੇ ਵੱਲੋਂ, ਵਕੀਲਾਂ ਦੇ ਵੱਲੋਂ, ਅਦਾਲਤਾਂ ਦੇ ਰਾਹੀਂ, ਸਿਸਟਮ ਦੇ ਰਾਹੀਂ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਭਾਈ ਸੰਦੀਪ ਸਿੰਘ ਸਨੀ ਨੂੰ ਮਿਲਾਇਆ ਜਾਵੇ। ਭਾਵੇਂ ਕਿ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਆ ਕਿ ਬਾਅਦ ਵਿੱਚ ਉਸ ਸੂਰਮੇ ਨੂੰ, ਬੱਬਰ ਸ਼ੇਰ ਨੂੰ, ਜਿਹਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਆ, ਉਹਨੂੰ ਬਾਅਦ ਵਿੱਚ ਇਹਨਾਂ ਜ਼ਾਲਮਾਂ ਨੇ ਬਹੁਤ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ। ਤੇ ਉਹਦੇ ਬਾਰੇ ਜਿਸ ਤਰੀਕੇ ਦੀਆਂ ਖਬਰਾਂ ਵਕੀਲਾਂ ਦੇ ਰਾਹੀਂ ਸਾਹਮਣੇ ਆ ਰਹੀਆਂ ਨੇ, ਉਹ ਬਹੁਤ ਦਰਦਨਾਕ ਨੇ, ਬਹੁਤ ਹੌਲਨਾਕ ਨੇ। ਪਰ ਅੱਜ ਜਦੋਂ ਇਹ ਖਬਰ ਆਈ ਆ ਕਿ ਸੂਬਾ ਸਿੰਘ ਮਰ ਗਿਆ, ਉਹਦੇ ਨਾਲ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ ਜਿਹੜੇ ਇਸ ਜ਼ਾਲਮ ਦੇ ਜ਼ੁਲਮ ਦੇ ਸਤਾਏ ਹੋਏ ਨੇ। ਜਿਸ ਥਾਣੇ 'ਚ, ਜਿਸ ਇਲਾਕੇ 'ਚ ਇਸ ਜ਼ਾਲਮ ਨੇ ਨੌਕਰੀ ਕੀਤੀ ਆ, ਉਥੋਂ ਲੋਕਾਂ ਨੂੰ ਜੋ ਕੁਝ ਲੋਕਾਂ ਤੋਂ ਪਤਾ ਲੱਗਿਆ, ਉਹ ਸੁਣ ਕੇ ਅੱਜ ਚਾਹੇ ਅਸੀਂ ਜਿੰਨੇ ਮਰਜ਼ੀ ਬੇਬਾਕ ਆ, ਦਲੇਰ ਆ, ਸਮਝਦਾਰ ਆ, ਸਭ ਤੋਂ ਬੋਲਿਆ ਵੀ ਨਹੀਂ ਜਾਂਦਾ। ਜਿਹੜੇ ਲੋਕਾਂ ਨੇ ਇਹਦਾ ਜ਼ੁਲਮ ਝੱਲਿਆ,
ਜੋ ਕੁਝ ਉਹ ਦੱਸਦੇ ਆ ਨਾ ਵੀ ਆਹ ਕੁਝ ਕੀਤਾ ਇਹਨੇ, ਉਹ ਦੱਸਣ ਯੋਗ ਵੀ ਨਹੀਂ। ਤੇ ਜਦੋਂ ਹੁਣ ਇਹ ਬੁੱਚੜ ਮਾਰ ਗਿਆ, ਇਹਦੇ ਬਾਰੇ ਸਾਡੇ YouTube ਚੈਨਲਾਂ ਵਾਲੇ ਬੜੇ ਸਤਿਕਾਰਯੋਗ ਲਫ਼ਜ਼ ਵਰਤ ਰਹੇ ਨੇ, ਜਿਵੇਂ ਕੋਈ ਬਹੁਤ ਹੀ ਚੰਗਾ ਪੁਲਸੀਆ ਮਰਿਆ ਹੋਵੇ। ਤੇ ਉਦੋਂ ਜਿਹੜੇ ਕਹਿੰਦੇ ਸੀ KPS ਗਿੱਲ ਵਾਰੀ ਵੀ ਆਪਦੀ ਮੌਤੇ ਆਪ ਮਰਿਆ, ਸਿੱਖਾਂ ਤੋਂ ਕੁਝ ਹੋਇਆ ਨਹੀਂ, ਹੁਣ ਚਲੋ ਵਿਧੀ ਬਣ ਗਈ। ਨਾ ਤਾਂ ਭਾਈ ਸੰਦੀਪ ਸਿੰਘ ਸਨੀ ਨੇ ਕਦੇ ਸੋਚਿਆ ਸੀ ਵੀ ਆਪਾਂ ਜੇਲ੍ਹ 'ਚ ਜਾ ਕੇ ਜਾਂ ਵੈਸੇ ਬਾਹਰ ਕਦੇ ਸੂਬੇ ਨੂੰ ਠੋਕਾਂਗੇ। ਇਹ ਤਾਂ ਉਸ ਅਕਾਲ ਪੁਰਖ ਦੀ ਖੇਡ ਆ ਕਿ ਪਹਿਲਾਂ ਭਾਈ ਸੰਦੀਪ ਸਿੰਘ ਸਨੀ ਨੇ ਇਸ ਸੁਧੀਰ ਸੂਰੀ ਨਾਂ ਦੇ ਉਸ ਭੌਂਕੜ ਦਾ ਸੋਧਾ ਲਾਇਆ, ਜਿਹਨੇ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਉਲਟ ਨੀਵੇਂ ਦਰਜੇ ਦੀ ਬਿਆਨਬਾਜ਼ੀ ਕੀਤੀ ਹੈ। ਫਿਰ ਇਸ ਮਾਮਲੇ ਵਿੱਚ ਭਾਈ ਸੰਦੀਪ ਸਿੰਘ ਸਨੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਵੀ ਰੱਖਿਆ ਜਾ ਸਕਦਾ ਸੀ, ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਰਚੀ ਤੇ ਉਹ ਪਟਿਆਲੇ ਜੇਲ੍ਹ ਪਹੁੰਚੇ। ਫਿਰ ਉਸੇ ਜੇਲ੍ਹ ਵਿੱਚ ਇਹ ਬੁੱਚੜ ਪਹੁੰਚਦੇ ਕੀਤੇ ਉਸ ਰੱਬ ਨੇ, ਉਸ ਵਾਹਿਗੁਰੂ ਨੇ। ਉਹਨੇ ਵਿਧੀ ਬਣਾਈ, ਇਹਨਾਂ ਨੂੰ ਇਕੱਠਿਆ ਕੀਤਾ ਤੇ ਉੱਥੇ ਉਹ ਭਾਣਾ ਵਾਪਰਿਆ ਜਿਹਦੇ ਵਿੱਚ ਇਸ ਜ਼ਾਲਮ ਨੂੰ ਸੱਟਾਂ ਵੱਜੀਆਂ, ਬ੍ਰੇਨ ਡੈਡ ਹੋਇਆ ਤੇ ਆਖਰ ਇਹ ਚੜ੍ਹਾਈ ਕਰ ਗਿਆ। ਹੁਣ ਇਹ ਗੱਲ ਜਦੋਂ ਸਾਰੀ ਮੈਂ ਦੇਖ ਰਿਹਾ ਸੀ, ਪੜ੍ਹ ਰਿਹਾ ਸੀ, ਤਾਂ ਸਮਝ ਆ ਰਹੀ ਸੀ ਗੱਲ ਇਤਿਹਾਸ ਦੀ ਵੀ ਜਦੋਂ ਭਾਈ ਤਾਰੂ ਸਿੰਘ ਉਹਦੀ ਜਦੋਂ ਖੋਪਰੀ ਲਾਹ ਦਿੱਤੀ ਤਾਂ ਜ਼ਕਰੀਆ ਖਾਨ ਜਿਹੜਾ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਉਹਦਾ ਪਿਸ਼ਾਬ ਨਹੀਂ ਸੀ ਨਿਕਲਦਾ ਤੇ ਵੈਦਾਂ ਨੇ, ਲੋਕਾਂ ਨੇ ਆਲੇ ਦੁਆਲੇ ਚੋਂ ਇਹ ਉਹਨੂੰ ਦੱਸਿਆ ਵੀ ਜੇ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸਿਰ 'ਚ ਪਵੇ ਨਾ, ਫਿਰ ਤੈਨੂੰ ਹਾਜਤ ਆ ਜਾਊਗੀ, ਫਿਰ ਤੇਰਾ ਪਿਸ਼ਾਬ ਆ ਜੂ। ਤਾਂ ਦੱਸਦੇ ਆ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਮਿੰਟਾਂ ਤਲੜੇ ਕਰਕੇ ਲਈ ਤੇ ਫਿਰ ਉਹ ਕਵੇ ਵੀ ਬੜਾ ਸਵਾਦ ਆਉਂਦਾ, ਖੁੱਲ ਕੇ ਪਿਸ਼ਾਬ ਆਉਂਦਾ, ਹੋਰ ਮਾਰੋ ਜੁੱਤੀਆਂ ਮੇਰੇ। ਤੇ ਇਉਂ ਜੁੱਤੀਆਂ ਖਾ ਖਾ ਕੇ ਅਖੀਰ ਜ਼ਕਰੀਆ ਜਿਹੜਾ ਹੈਗਾ ਉਹ ਧਰਤੀ ਤੋਂ ਤੁਰ ਗਿਆ। ਇਵੇਂ ਹੀ ਹੁਣ ਭਾਈ ਸੰਦੀਪ ਸਿੰਘ ਸਨੀ ਦੇ ਲੇਖਾਂ 'ਚ ਉਸ ਰੱਬ ਨੇ ਲਿਖਿਆ ਹੋਇਆ ਸੀ ਕਿ ਇਹਦਾ ਸੋਧਾ ਲਾਓ। ਨਾ ਤਾਂ ਭਾਈ ਸੰਦੀਪ ਸਿੰਘ ਸਨੀ ਕੋਈ ਕਾਤਲ ਦਰਿੰਦਾ ਵਾ ਜਿਹੜਾ ਸਕੀਮਾਂ ਬਣਾਉਂਦਾ ਫਿਰੇ ਕਿ ਇਹਨੂੰ ਮਾਰਨਾ, ਉਹਨੂੰ ਮਾਰਨਾ। ਜਿਹੜਾ ਪਹਿਲਾਂ ਉਹਨੇ ਐਕਸ਼ਨ ਕੀਤਾ, ਇਹ ਵੀ ਉਹਨੇ ਕਦੇ ਸੋਚਿਆ ਵਿਉਂਤਿਆ ਨਹੀਂ ਸੀ। ਇਹ ਉਸ ਦੇ ਉੱਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ ਕੇ ਉਹਦੇ ਤੋਂ ਇਹ ਸੇਵਾ ਹੋਈ। ਹੁਣ ਵੀ ਇਹ ਉਹਨੇ ਕਦੇ ਚਿਤਵਿਆ ਨਹੀਂ ਸੀ, ਉਹਦੇ ਤੋਂ ਇਹ ਸੇਵਾ ਸੱਚੇ ਪਾਤਸ਼ਾਹ ਨੇ ਲੈ ਲਈ। ਇਹ ਮਿਹਰ ਹੁੰਦੀ ਆ, ਕਿਰਪਾ ਹੁੰਦੀ ਹੈ। ਇਹ ਆਊਟਸਾਈਡਰ ਨੂੰ, ਗੈਰ ਸਿੱਖ ਨੂੰ ਜਾਂ ਸਿੱਖੀ ਦੀ ਜਿਹੜੀ ਪਹਿਲ ਤਾਜ਼ਗੀ ਹੈ, ਜਿਹੜਾ ਉਹਦੇ ਤੋਂ ਦੂਰ ਆ ਨਾ, ਉਹਨੂੰ ਨਹੀਂ ਕਦੇ ਸਮਝ ਲੱਗ ਸਕਦੀ ਕਿ ਇਹਦੇ ਪਿੱਛੇ ਕੀ ਰੰਗ ਤਮਾਸ਼ੇ ਹੈ। ਇਹ ਉਸ ਦਾਤੇ ਦੀਆਂ ਖੇਡਾਂ ਨੇ। ਤੇ ਉਹੀ ਬੰਦਾ ਜਿਹੜਾ ਕੀੜੀ ਨਹੀਂ ਮਾਰ ਸਕਦਾ, ਉਹਦੇ ਤੋਂ ਐਡੇ ਐਡੇ ਭਾਣੇ ਵਾਪਰ ਜਾਂਦੇ ਆ। ਕਈ ਵਾਰੀ ਦੇਖੀਦਾ ਬੜੇ ਸਹਿਜੇ, ਬੜੇ ਪਤਲੇ ਛੀਂਟ ਕੇ ਜੇ ਸਰੀਰ ਵਾਲੇ ਨੌਜਵਾਨ ਹੁੰਦੇ ਆ, ਤੇ ਜਦੋਂ ਉਹਨਾਂ ਬਾਰੇ ਪਤਾ ਲੱਗਦਾ ਕਿ ਇਹਨਾਂ ਨੇ ਫਲਾਨਾ ਜਿਹੜਾ ਐਕਸ਼ਨ ਆ ਉਹ ਕੀਤਾ, ਤਾਂ ਬੜਾ ਆਪਣੇ ਆਪ ਦੇ ਵਿੱਚ ਅਚੰਭਾ ਲੱਗਦਾ। ਫਿਰ ਚੇਤੇ ਆ ਜਾਂਦੀ ਆ ਗੱਲ ਵੀ ਕਿਸੇ ਨੇ ਕਿਹਾ ਸੀਗਾ ਕਿ ਭਾਈ ਬਚਿੱਤਰ ਸਿੰਘ ਦਾ ਕੱਦ ਤਾਂ ਨਿੱਕਾ ਜਿਹਾ ਸੀ, ਸਰੀਰ ਵੀ ਛੀਂਟਕਾ ਜਿਹਾ ਸੀ, ਉਹ ਕਿਵੇਂ ਐਡੇ ਵੱਡੇ ਹਾਥੀ ਨੂੰ, ਜਿਹਦੇ ਆਲੇ ਦੁਆਲੇ ਐਡੀਆਂ ਲੋਹੇ ਦੀਆਂ ਤਵੀਆਂ ਮੜੀਆਂ ਹੋਈਆਂ ਸੀ, ਉਹਦਾ ਕਿਵੇਂ ਉਹਨੇ ਸੋਧਾ ਲਾਤਾ, ਕਿਵੇਂ ਉਹਨੂੰ ਰਗੜਾ ਲਾਤਾ। ਤਾਂ ਜਵਾਬ ਇਹੀ ਦਿੱਤਾ ਸੀ ਨਾ ਵੀ ਤੂੰ ਭਾਈ ਬਚਿੱਤਰ ਸਿੰਘ ਹੀ ਦੇਖਿਆ ਜਾਂ ਤੂੰ ਹਾਥੀ ਦੇਖਿਆ, ਤੂੰ ਉਹ ਗੁਰੂ ਨਹੀਂ ਨਾ ਦੇਖਿਆ, ਉਹ ਗੁਰੂ ਦੀ ਸ਼ਕਤੀ ਨੂੰ ਨਾ ਦੇਖਿਆ। ਸੋ ਬੰਦਾ ਸਿਰਫ ਸਾਧਨ ਬਣਦਾ। ਇਹ ਉਸ ਦਾਤੇ ਦੀਆਂ ਖੇਡਾਂ ਨੇ। ਖੈਰ ਬੜਾ ਚੰਗਾ ਹੋਇਆ, ਨਹੀਂ ਲੋਕਾਂ ਨੇ ਕਹਿਣਾ ਸੀਗਾ KPS ਗਿੱਲ ਵਾਂਗੂ ਵੀ ਆਪਦੀ ਮੌਤੇ ਆਪ ਮਰਿਆ, ਤੁਸੀਂ ਕੀ ਕਰ ਲਿਆ। ਸੋ ਸਿੰਘ ਦੇ ਹੱਥ ਲੱਗ ਗਏ। ਬਾਕੀ ਜਿਹੜਾ ਇਹ ਕੇਸ ਬਣਿਆ ਹੋਇਆ, ਇਹ ਕੇਸ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ ਨਾ, ਇਹਦੇ ਬਾਰੇ ਜਿਹੜੇ ਬੰਦੇ ਜੇਲ੍ਹਾਂ 'ਚ ਕਦੇ ਗਏ ਨਹੀਂ ਭਾਰਤ ਦੀਆਂ 'ਚ, ਉਹਨਾਂ ਦੀਆਂ ਤਾਂ ਮਤਲਬ ਗੱਲਾਂ ਹੀ ਹੋਰ ਹੁੰਦੀਆਂ ਨੇ, ਸਮਝ ਹੁੰਦੀ ਨਹੀਂ ਵਿਚਾਰਿਆਂ ਨੂੰ, ਪ੍ਰੈਕਟੀਕਲ ਤਜਰਬਾ ਨਹੀਂ ਹੁੰਦਾ।
ਪਰ ਸਾਡੇ ਵਰਗਿਆਂ ਨੇ ਜਿਨ੍ਹਾਂ ਨੇ ਜਿਹੜਾ ਦੇਖੀਆਂ ਨੇ, ਸਾਨੂੰ ਸਾਫ਼ ਤੌਰ ਤੇ ਪਤਾ ਵੀ ਜਿਹੜਾ ਅਪਰਾਧ ਜੇਲ੍ਹ ਵਿੱਚ ਹੋ ਜਾਂਦਾ ਨਾ, ਉਹਦੇ ਵਿੱਚ ਸਜ਼ਾ ਹੋਣ ਦੇ ਚਾਂਸ ਮਤਲਬ 1% ਹੀ ਹੁੰਦੇ। 1% ਵੀ ਆਪਾਂ ਜ਼ਿਆਦਾ ਕਹਿਤਾ। ਤੁਹਾਡੇ ਸਾਹਮਣੇ ਆ, ਜਦੋਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਤੇ ਭਾਈ ਜਗਤਾਰ ਸਿੰਘ ਤਾਰਾ, ਇਹ ਤਿੰਨੇ ਸਿੰਘ ਬੜੈਲ ਜੇਲ੍ਹ ਚੋਂ ਫਰਾਰ ਹੋਏ। ਉਸ ਕੇਸ ਵਿੱਚ ਬਹੁਤ ਸਾਰੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਭਾਈ ਨਰਾਇਣ ਸਿੰਘ ਚੌੜੇ ਤੋਂ ਲੈ ਕੇ ਗੁਰਦੀਪ ਸਿੰਘ ਤੇ ਹੋਰ ਬੜੇ ਸਿੰਘ ਗ੍ਰਿਫਤਾਰ ਕੀਤੇ। ਬਾਅਦ ਵਿੱਚ ਅਖੀਰ ਉਹ ਤਿੰਨੇ ਸਿੰਘ ਵੀ ਜਿਹੜੇ ਫਰਾਰ ਸੀ 1 ਸਾਲ ਬਾਅਦ ਫੜੇ ਗਏ। ਬੜੈਲ ਜੇਲ੍ਹ ਵਾਲਾ ਕੇਸ ਸਭ ਨੂੰ ਪਤਾ। ਤੇ ਇਹ ਵੀ ਲੋਕਾਂ ਨੂੰ ਬਹੁਤ ਪਤਾ ਵੀ ਆਹ ਵਾਪਰਿਆ, ਉਹ ਵਾਪਰਿਆ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਬੜੈਲ ਜੇਲ੍ਹ ਤੋੜਨ ਦਾ ਇੱਕ ਕੇਸ ਜਿਹੜਾ ਚੱਲਿਆ ਸੀ, ਉਹਦੇ ਵਿੱਚ ਬਹੁਤ ਸਾਰੇ ਜੇਲ੍ਹ ਦੇ ਅਧਿਕਾਰੀ ਵੀ ਫਸੇ ਸੀ। ਉਹਨਾਂ ਸਾਰਿਆਂ ਨੇ ਵੀ ਆਪਦਾ ਬਚਾਅ ਕਰਨਾ ਸੀ, ਆਪਦੀ ਨੌਕਰੀ, ਆਪਦੀ ਇੱਜ਼ਤ ਬਚਾਉਣੀ ਸੀ। ਸੋ ਕੇਸ ਜਿਹੜਾ ਸੀ ਇਸ ਤਰੀਕੇ ਨਾਲ ਚੱਲਿਆ ਕਿ ਆਖਰ ਇਸ ਕੇਸ ਵਿੱਚ, ਬੜੈਲ ਜੇਲ੍ਹ ਤੋੜਨ ਵਾਲੇ ਕੇਸ ਵਿੱਚ, ਜਿੰਨੇ ਬੰਦਿਆਂ ਤੇ ਮੁਕੱਦਮਾ ਚੱਲਿਆ ਤਕਰੀਬਨ ਸਾਰੇ ਹੀ ਬਰੀ ਹੋ ਗਏ। ਦੂਜਾ ਹੈਗਾ ਜਦੋਂ ਪੂਲੇ ਨੂੰ ਸੋਧਾ ਲੱਗਿਆ। ਜਦੋਂ ਪੂਲੇ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਡੀਜ਼ਲ ਪਾ ਕੇ ਸਾੜਿਆ, ਉਸ ਮੌਕੇ ਵੀ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਬੜਾ ਔਖਾ ਕੰਮ ਹੋ ਗਿਆ, ਪਰ ਅਸੀਂ ਉਦੋਂ ਹੀ ਕਹਿਤਾ ਸੀਗਾ ਕਿ ਬਣਨਾ ਬੁਣਨਾ ਕੁਛ ਨਹੀਂ, ਸਿੰਘ ਬਰੀ ਹੋ ਜਾਣੇ। ਤੇ ਜੇਲ੍ਹ ਪ੍ਰਸ਼ਾਸਨ ਨੇ ਵੀ ਬਚਣਾ ਹੁੰਦਾ ਵੀ ਅੰਦਰ ਡੀਜ਼ਲ ਕਿਵੇਂ ਕੱਢਿਆ, ਕਿਉਂ ਤੁਸੀਂ ਇੰਨੀ ਫੁੱਲ ਦਿੱਤੀ, ਬੜੀਆਂ ਘੁੰਡੀਆਂ ਹੁੰਦੀਆਂ ਨੇ। ਆਖਰ ਉਹ ਵੀ ਕੇਸ ਤੁਹਾਡੇ ਸਾਹਮਣੇ ਆ ਕਿ ਉਹ ਬਰੀ ਹੋ ਗਈ। ਇਸੇ ਤਰੀਕੇ ਨਾਲ ਘੱਟੋ ਘੱਟ 300-400 ਇਹੋ ਜਿਹੇ ਅਸੀਂ ਮਾਮਲੇ ਜਾਣਦੇ ਆ ਵੱਡੇ। ਪਰ ਜੇਲ੍ਹ ਦੇ ਵਿੱਚ ਇੱਕ ਹੋਰ ਕੰਮ ਹੁੰਦਾ। ਕਈ ਵਾਰੀ ਜਦੋਂ ਕਿਸੇ ਸਿੰਘ ਨੂੰ ਸਜ਼ਾ ਹੋ ਜਾਂਦੀ ਆ ਤੇ ਹੋਰ ਕੋਈ ਕੇਸ ਨਾ ਹੋਵੇ, ਇਹ ਉਹਦਾ ਬਾਹਰ ਨਿਕਲਣਾ ਔਖਾ ਹੋ ਜਾਂਦਾ, ਕਿਉਂਕਿ ਫਿਰ ਉਹ ਬਾਹਰ ਤਾਂ ਉਹਨੂੰ ਉਦੋਂ ਹੀ ਲੈ ਕੇ ਜਾਣਾ ਹੁੰਦਾ ਨਾ ਜਦੋਂ ਕੋਈ ਨਵਾਂ ਕੇਸ ਬਣਿਆ ਹੋਵੇ ਜਾਂ ਕੋਈ ਕੇਸ ਚੱਲਦਾ ਹੋਵੇ, ਉਹਦੀ 14 ਦਿਨ ਬਾਅਦ ਤਰੀਕ ਪਵੇ ਪੇਸ਼ੀ ਤੇ ਜਾਣਾ। ਫਿਰ ਇਹੋ ਜਿਹੇ ਮਾਹੌਲ ਵਿੱਚ ਕਈ ਵਾਰੀ ਜੇਲ੍ਹ 'ਚ ਜਿਹੜੇ ਨੌਜਵਾਨ ਆ ਉਹ ਕੋਈ ਨਾ ਕੋਈ ਗੜਬੜ ਕਰਕੇ ਕੇਸ ਪਵਾ ਵੀ ਲੈਂਦੇ ਆ। ਉਹ ਬਾਹਰ ਬੈਠੇ ਬੰਦੇ ਨੂੰ ਤਾਂ ਬੜਾ ਲੱਗਦਾ ਵੀ ਰਿਮਾਂਡ ਲੈ ਲਿਆ ਤੇ ਪ੍ਰੋਡਕਸ਼ਨ ਵਾਰੰਟ ਹੋ ਗਿਆ, ਫਲਾਨਾ ਹੋ ਗਿਆ। ਕਈ ਵਾਰੀ ਸਿੰਘ ਜਦੋਂ ਆ ਮੋਬਾਈਲ ਵਗੈਰਾ ਫੜਿਆ ਜਾਂਦਾ ਜੇਲ੍ਹ 'ਚ ਜਾਂ ਹੋਰ, ਅਸੀਂ ਦੇਖਿਆ, ਅਸੀਂ ਕਈ ਵਾਰ ਜਦੋਂ ਅਸੀਂ ਗਏ ਪਹਿਲਾਂ ਜੇਲ੍ਹ 'ਚ ਨਾਭੇ, ਅਸੀਂ ਵੀ ਕਈ ਵਾਰੀ ਪਰੇਸ਼ਾਨ ਜਿਹਾ ਹੋ ਜਾ ਕਰਨਾ। ਫਿਰ ਸਾਨੂੰ ਸਮਝ ਲੱਗੀ ਵੀ ਇਹ ਜਿਹੜੇ ਨੌਜਵਾਨ ਨੇ ਇਹ ਕੋਈ ਇਹਦੇ ਵਿੱਚ ਵੀ ਇਹ ਆਪਦਾ ਭਲਾ ਸੋਚਦੇ ਆ ਵੀ ਜੇ ਕੇਸ ਚੱਲੂਗਾ 14 ਦਿਨ ਬਾਅਦ ਤਰੀਕ ਤੇ ਜਾਇਆ ਕਰਾਂਗੇ, ਕੇਸ ਚੋਂ ਤਾਂ ਬਰੀ ਹੋ ਹੀ ਜਾਣਾ। ਕਿਉਂਕਿ ਜੇਲ੍ਹ ਦੇ ਵਿੱਚ ਜਿਹੜੀ ਚੀਜ਼ ਫੜੀ ਗਈ ਉਹਦੇ ਲਈ ਜੇਲ੍ਹ ਪ੍ਰਸ਼ਾਸਨ ਵੱਧ ਦੋਸ਼ੀ ਆ ਵੀ ਅੰਦਰ ਆਈ ਕਿਵੇਂ ਚੀਜ਼ ਹੈ। ਸੋ ਇਸ ਤਰੀਕੇ ਨਾਲ ਅੱਜ ਜਿਹੜਾ ਇਹ ਕੇਸ ਆ ਜਿਹਦੇ ਵਿੱਚ ਭਾਈ ਸੰਦੀਪ ਸਿੰਘ ਸਨੀ ਨੂੰ ਬਹੁਤ ਸਾਰੇ ਲੋਕ ਸਮਝ ਰਹੇ ਨੇ ਕਿ ਪਤਾ ਨਹੀਂ ਕੀ ਉਹਨੂੰ ਹੋ ਜਾਣਾ, ਅਸਲ ਵਿੱਚ ਇਹ ਕੇਸ ਜਿਹੜਾ ਹੈਗਾ ਜਾਂ ਤਾਂ ਟ੍ਰਾਇਲ ਕੋਰਟ ਦੇ ਵਿੱਚ ਹੀ ਬਰੀ ਹੋ ਜਾਣਾ, ਕਿ ਜੇ ਇੱਥੇ ਕੁਝ ਮਾੜਾ ਮੋਟਾ ਕਰਾ ਵੀ ਗਏ ਤਾਂ ਉੱਪਰਲੀ ਕੋਰਟ ਦੇ ਵਿੱਚ ਲਾਜ਼ਮੀ ਬਰੀ ਹੋ ਜਾਣਾ। ਸੋ ਭਾਈ ਸੰਦੀਪ ਸਿੰਘ ਸਨੀ, ਜਿਹਦੇ ਕਰਮਾਂ 'ਚ ਲੇਖਾਂ 'ਚ ਲਿਖਿਆ ਹੋਇਆ ਸੀ ਕਿ ਉਹ ਸਿੱਖ ਕੌਮ ਦੇ ਦੁਸ਼ਟਾਂ ਦੇ ਸੋਧੇ ਲਾਊ, ਉਹਦਾ ਹੱਥ ਲੱਗਣਾ ਸੀ, ਲੱਗ ਗਿਆ ਤੇ ਪਾਪੀ ਜਿਹੜਾ ਸੀਗਾ ਉਹ ਤੁਰ ਗਿਆ। ਪਰ ਇੱਕ ਗੱਲ ਸੋਚੋ, ਜੇਕਰ ਸੂਬਾ ਇਹ ਬੁੱਚੜ ਆਪਦੀ ਮੌਤੇ ਆਪ ਬਿਮਾਰ ਠਮਾਰ ਹੋ ਕੇ ਮਰ ਜਾਂਦਾ ਤਾਂ ਇਹਦਾ ਲੋਕਾਂ 'ਚ ਐਡਾ ਰੌਲਾ ਰੱਪਾ, ਐਡਾ ਚਰਚਾ ਨਹੀਂ ਸੀ ਹੋਣਾ। ਕਿਉਂਕਿ ਹੁਣ ਤਾਂ ਬਹੁਤੇ ਲੋਕ ਭੁੱਲੇ ਹੀ ਫਿਰਦੇ ਨੇ ਵੀ ਇਹੋ ਜਿਹੇ ਹੋਰ ਬੜੇ ਨੇ। ਇਹ ਇਕੱਲਾ ਸੂਬਾ ਨਹੀਂ, ਇੱਕ ਇੱਥੇ ਤੇਗ ਬਹਾਦਰ ਹੁੰਦਾ ਸੀ ਰੋਡੂ ਜਿਹਾ, ਅਸੀਂ ਅੰਮ੍ਰਿਤਸਰ ਜੇਲ੍ਹ 'ਚ ਦੇਖਿਆ, ਉਹ ਬਹੁਤ ਮਾੜਾ ਸੀ। ਹੋਰ ਬੜੇ ਨੇਗੇ ਜਿਨ੍ਹਾਂ ਨੇ ਹਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਤੇ, ਤਰੱਕੀਆਂ ਲੈਣ ਦੇ ਨਾਂ ਤੇ, ਇਨਾਮ ਲੈਣ ਦੇ ਨਾਂ ਤੇ ਬਹੁਤ ਜ਼ੁਲਮ ਕੀਤਾ, ਬੜੇ ਪਾਪੀ ਬੰਦੇ ਸੀ। ਇਹਨਾਂ ਸਾਰਿਆਂ ਦੇ ਵਿੱਚੋਂ ਜੇ ਅੱਜ ਕੱਲ੍ਹ ਸੂਬੇ ਦੇ ਬਹਾਨੇ ਬਾਕੀਆਂ ਦੀ ਚਰਚਾ ਹੋਣ ਲੱਗੀ ਆ ਤਾਂ ਉਹਦਾ ਚੰਗਾ ਹੀ ਸਮਝੋ ਵੀ ਉਹਦਾ ਸੋਧਾ ਲੱਗਿਆ, ਸਿੰਘ ਨੇ ਲਾਇਆ। ਹੁਣ ਜਿਹੜਾ ਅਗਲਾ ਕੰਮ ਆ ਉਹ ਇਹ ਆ ਵੀ ਇਹੋ ਜਿਹੇ ਜ਼ਾਲਮ ਬੁੱਚੜ ਬੰਦਾ ਜਿਹਨੇ ਸਿੱਖਾਂ ਦੇ ਧਰਮ ਨੂੰ, ਸਿੱਖ ਕੌਮ ਨੂੰ ਮਲੀਆ ਮੇਟ ਕਰਨ ਦਾ, ਖੁਰਾ ਖੋਜ ਮਿਟਾਉਣ ਦਾ ਜਿਵੇਂ ਅਹਿਦ ਕੀਤਾ ਹੋਵੇ,
ਮਾਝੇ ਦੇ ਵਿੱਚ ਜਿਹੜਾ ਅਣਪਛਾਤੀਆਂ ਲਾਸ਼ਾਂ ਵਾਲਾ ਮਾਮਲਾ, ਉਹਦੇ ਚ ਬਹੁਤੇ ਕੰਮ ਇਸ ਕੁੱਤੇ ਬੰਦੇ ਦੇ ਸੀ। ਇਹੋ ਜਿਹਾ ਹੈ ਜ਼ਾਲਮ ਦੇ ਮਰਨ ਤੋਂ ਬਾਅਦ ਹੁਣ ਜੇ ਗੁਰਦੁਆਰਾ ਕਮੇਟੀਆਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੇ ਉੱਥੇ ਪਾਠੀ ਪਾਠ ਕਰਕੇ ਅਰਦਾਸੀਆ ਅਰਦਾਸ ਕਰਕੇ ਕਵੇ ਕਿ ਜੀ ਆਪ ਜੀ ਵੱਲੋਂ ਦਿੱਤੀ ਆਜੂ ਫਲਾਨਾ ਸਿੰਘ ਪੂਰੀ ਕਰਕੇ ਆਪ ਜੀ ਦੇ ਚਰਨਾਂ ਚ ਆ ਰਿਹਾ ਨਿਵਾਸ ਬਖਸ਼ੋ, ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ। ਤੇ ਜੇ ਉੱਥੇ ਕੋਈ ਕੀਰਤਨ ਕਰਦਾ ਹੋਇਆ, ਜਿਵੇਂ ਆਮ ਭੋਗਾਂ ਦੇ ਉੱਤੇ ਸ਼ਬਦ ਪੜਿਆ ਜਾਂਦਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ। ਸੋ ਵੈਸੇ ਤਾਂ ਜਿਹੜੇ ਲੋਕ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੇ ਆ, ਜਿਨ੍ਹਾਂ ਦਾ ਜੀਵਨ ਦਾ ਇੱਕ ਇੱਕ ਪਲ ਸਿੱਖ ਕੌਮ ਨੂੰ ਖਤਮ ਕਰਨ ਤੇ ਲੱਗਿਆ ਹੋਇਆ, ਉਹਨਾਂ ਬਾਰੇ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਣਾ ਚਾਹੀਦਾ। ਪਰ ਜੇਕਰ ਅਕਾਲ ਤਖਤ ਸਾਹਿਬ ਤੋਂ ਅਜੇ ਤੱਕ ਇਹ ਫੈਸਲਾ ਨਹੀਂ ਕਰ ਹੋਇਆ, ਤਾਂ ਫਿਰ ਸਾਡੇ ਰਾਗੀਆਂ ਢਾਡੀਆਂ ਗੁਰਦੁਆਰਾ ਕਮੇਟੀਆਂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ। ਜਦੋਂ ਬੇਅੰਤੇ ਬੁੱਚੜ ਦਾ ਭੋਗ ਪੈਣਾ ਸੀ, ਉਦੋਂ ਵੀ ਕੋਈ ਗ੍ਰੰਥੀ ਰਾਗੀ ਢਾਡੀ ਕਥਾ ਕੀਰਤਨ ਵਾਲਾ ਨੇੜੇ ਨਹੀਂ ਸੀ ਲੱਗਿਆ। ਇਹਨਾਂ ਨੇ ਜਿਹੜਾ ਉਹ ਸਰਕਾਰੀ ਤੌਰ ਦੇ ਉੱਤੇ ਥਾਣਿਆਂ ਦੇ ਵਿੱਚ ਆਪਣੇ ਪੁਲਿਸ ਲਾਈਨਾਂ ਦੇ ਵਿੱਚ ਰੱਖੇ ਹੁੰਦੇ ਆ, ਉਹਦੇ ਨਾਲ ਡੰਗ ਸਾਰਿਆ। ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਸਾਡੀ ਕੌਮ ਦੇ, ਤੁਸੀਂ ਸੋਚ ਨਹੀਂ ਸਕਦੇ ਅਸੀਂ ਭੁਗਤਿਆ ਕਿਵੇਂ ਥਾਣਿਆਂ ਦੇ ਵਿੱਚ ਇਹ ਲੋਕ ਸਾਡੇ ਗਾਤਰੇ ਕਿਰਪਾਨਾਂ ਕੰਘੇ ਦਸਤਾਰਾਂ ਨੂੰ ਪੈਰਾਂ ਹੇਠ ਰੋਲਦੇ। ਸਭ ਤੋਂ ਪਹਿਲਾਂ ਜਾ ਕੇ ਤੁਹਾਡੀ ਦਸਤਾਰ ਲਾਉਂਦੇ ਆ ਤੇ ਉਹਦੇ ਉੱਤੇ ਖੜ ਕੇ ਤੁਹਾਡੇ ਕਸ਼ਹਿਰੇ ਕਿਰਪਾਨ ਲਾ ਕੇ ਤੁਹਾਨੂੰ ਜਲੀਲ ਕਰਦੇ, ਤੁਹਾਨੂੰ ਜਚਾਉਂਦੇ ਆ ਕਿ ਤੁਹਾਡੇ ਧਰਮ ਦੀ, ਤੁਹਾਡੇ ਗੁਰੂ ਦੀ, ਤੁਹਾਡੇ ਕਿਸੇ ਵੀ ਚੀਜ਼ ਦੀ ਸਾਡੇ ਇੱਥੇ ਮੁਲਕ 'ਚ ਕੋਈ ਕਦਰ ਨਹੀਂ। ਠੀਕ ਆ, ਅਸੀਂ ਕੋਈ ਤੁਹਾਡੇ ਮੁਲਕ ਦੇ ਕਾਨੂੰਨ ਦੇ ਹਿਸਾਬ ਨਾਲ ਦੋਸ਼ੀ ਹਾਂ, ਤੁਸੀਂ ਸਾਡੇ ਨਾਲ ਜੋ ਕਰਨਾ ਕਾਨੂੰਨ ਅਨੁਸਾਰ ਕਰੋ, ਪਰ ਸਾਡਾ ਧਰਮ ਦੇ ਜਿਹੜੇ ਚਿੰਨ੍ਹ ਨੇ, ਜਿਹੜੇ ਸਾਡੇ ਕਕਾਰ ਨੇ, ਉਹਨਾਂ ਦੀ ਬੇਅਦਬੀ ਕਰਨ ਦਾ ਕੀ ਮਤਲਬ। ਪਰ ਇੱਥੇ ਤਾਂ ਜੋ ਕੁਝ ਵਾਪਰਦਾ ਰਿਹਾ, ਭਾਵੇਂ ਆ ਜਿਹੜੀਆਂ ਫੋਟੋਆਂ ਨੇ ਮਨੋਕਲਪਿਤ ਨੇ, ਪਰ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਫੋਟੋਆਂ ਪ੍ਰਚਲਿਤ ਨੇ, ਉਹ ਮੂਹਰੇ ਕਰਕੇ ਕਹਿੰਦੇ ਆ ਵੀ ਇਹਦੇ ਉੱਤੇ ਪੈਰ ਰੱਖ, ਜਾਂ ਕਹਿੰਦੇ ਆ ਵੀ ਇੱਥੇ ਥੁੱਕ, ਸਿਰ 'ਚ ਜੁੱਤੀਆਂ ਮਾਰਦੇ ਆ, ਕਦੇ ਕੁਛ ਕਰਦੇ ਆ। ਬਹੁਤ ਜ਼ਿਆਦਾ ਇਹ ਨੀਚ ਦਰਜੇ ਦਾ ਤਸ਼ੱਦਦ ਜਿਹੜਾ ਮਾਨਸਿਕ ਤੌਰ ਤੇ ਬਹੁਤ ਬੰਦੇ ਨੂੰ ਜਲੀਲ ਕਰਦਾ, ਨਾ ਦੱਸਣ ਜੋਗਾ ਬੰਦਾ ਵੀ ਐਂ ਕਰਵਾਇਆ। ਸੋ ਇਸ ਤਰੀਕੇ ਦੇ ਇਹਨਾਂ ਲੋਕਾਂ ਦੇ ਭੋਗਾਂ ਉੱਤੇ ਜਾ ਕੇ ਉੱਥੇ ਕੀਰਤਨੀਏ ਜਦੋਂ ਕਰਦੇ ਆ, ਉਦੋਂ ਸ਼ਰਮ ਆਉਂਦੀ ਆ ਕਿ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਲੋਕ ਤੁਹਾਡੇ ਧਰਮ ਦੇ, ਇਸੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਿਆਂ ਦੇ ਤਾਂ ਦੁਸ਼ਮਣ ਨੇ ਇਹ। ਸੋ ਸੂਬੇ ਦੇ ਮਰਨ ਤੋਂ ਬਾਅਦ ਚੈਨਲਾਂ ਵਾਲਿਆਂ ਤੇ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ, ਐ ਪੂਰੇ ਇੱਜ਼ਤ ਨਾਲ ਸਤਿਕਾਰ ਨਾਲ ਉਹਨਾਂ ਦਾ ਨਾਮ ਲੈਂਦੇ ਆ, ਜਿਵੇਂ ਪਤਾ ਨਹੀਂ ਕਿੱਡੀ ਕੁ ਵੱਡੀ ਉਹ ਕੌਮ ਲਈ, ਭਾਰਤ ਲਈ, ਦੇਸ਼ ਲਈ, ਮਨੁੱਖਤਾ ਲਈ ਕੁਝ ਕਰ ਗਏ ਹੋਣ। ਉਹ ਇਸ ਮੁਲਕ ਦਾ ਕਾਨੂੰਨ ਤਾਂ ਉਹਨਾਂ ਨੂੰ ਦੋਸ਼ੀ ਮੰਨ ਕੇ ਸਜ਼ਾਵਾਂ ਦੇ ਰਿਹਾ, ਸਮਾਜ ਦੇ ਉਹ ਦੁਸ਼ਮਣ ਆ, ਧਰਮ ਦੇ ਉਹ ਦੁਸ਼ਮਣ ਆ। ਇਹੋ ਜਿਹੇ ਲੋਕਾਂ ਦਾ ਕੀ ਸਤਿਕਾਰ। ਇਸੇ ਕਰਕੇ ਉਹਨਾਂ ਦੇ ਟੱਬਰ ਦੇ ਜੀਆਂ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਇਹਦੀ ਜ਼ਮਾਨਤ ਤੁਸੀਂ ਕਰਾਈ ਆ, ਵੀ ਇਲਾਜ ਕਰਾਉਣਾ, ਇਹਨੂੰ ਲੈ ਜਾਓ, ਹੁਣ ਰਜਿੰਦਰਾ ਹਸਪਤਾਲ 'ਚ ਬ੍ਰੇਨ ਡੈਡ ਪਿਆ ਰਿਹਾ, ਘਰਦਿਆਂ ਨੇ ਇਨਕਾਰ ਕਰਤਾ ਵੀ ਅਸੀਂ ਨਹੀਂ ਇਹਦੇ ਵਾਰਸ। ਹੋ ਸਕਦਾ ਹੁਣ ਵੀ ਇਹਦੀ ਲਾਸ਼ ਆ ਜਿਹੜੀ ਉਹ ਨਾ ਲੈਣ ਘਰ ਦੇ, ਤੇ ਲਾਵਾਰਸਾ ਲਾਸ਼ਾਂ ਵਾਂਗੂ ਸਾੜੀ ਜਾਵੇ। ਵੈਸੇ ਚੰਗੀ ਗੱਲ ਆ ਜੇ ਘਰ ਦੇ ਇੰਨੀ ਕੁ ਹਿੰਮਤ ਕਰ ਲੈਣ ਬਈ ਅਸੀਂ ਨਹੀਂ ਇਹਦੀ ਲਾਸ਼ ਲੈਂਦੇ। ਜਿਵੇਂ ਇਹਨਾਂ ਨੇ ਹਜ਼ਾਰਾਂ ਇਹੋ ਜਿਹੇ ਸਾਡੇ ਭੈਣਾਂ ਭਰਾਵਾਂ ਨੂੰ ਲਾਵਾਰਸ ਕਹਿ ਕੇ ਸਾੜਿਆ, ਉਵੇਂ ਇਹਦੀ ਲਾਸ਼ ਵੀ ਉਵੇਂ ਸੜਨੀ ਚਾਹੀਦੀ ਆ ਬੁੱਚੜ। ਖੈਰ, ਅੱਜ ਸੋਸ਼ਲ ਮੀਡੀਆ ਤੇ ਜਦੋਂ ਤੋਂ ਇਹ ਖਬਰ ਆਈ ਆ, ਇਹਦੀ ਬੜੀ ਚਰਚਾ ਹੋ ਰਹੀ ਆ ਕਿ ਇਸ ਜ਼ਾਲਮ ਨੇ ਕੀ ਕੁਝ ਕੀਤਾ। ਹੁਣ ਆਪਾਂ ਦੂਸਰੇ ਮੁੱਦੇ ਵੱਲ ਆਉਂਦੇ ਆ, ਉਹ ਇਹ ਆ ਕਿ ਬਿਆਸ ਜਿਹੜਾ ਡੇਰਾ, ਜਿਹੜਾ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ ਜਿੰਨੇ ਡੇਰੇ ਬਣਾਏ ਗਏ ਨੇ, ਉਹਨਾਂ ਵਿੱਚੋਂ ਸਭ ਤੋਂ ਖਤਰਨਾਕ ਇਹ ਹੈ ਕਿਉਂਕਿ
ਹੌਲੀ ਹੌਲੀ ਸਹਿਜਤਾ ਨਾਲ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਆ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਕੇ ਦੇਹਧਾਰੀ ਗੁਰੂ ਡੰਮ ਦੇ ਗਧੀ ਗੇੜ ਚ ਫਸਾ ਰਹੇ। ਇਹ ਜਿਹੜਾ ਡੇਰਾ, ਇਹਦੇ ਉੱਤੇ ਦੋਸ਼ ਆ ਕਿ ਜ਼ਮੀਨਾਂ ਵੀ ਦੱਬ ਰਹੇ ਆ ਲੋਕਾਂ ਦੀਆਂ, ਤੇ ਜਿਹੜਾ ਬਿਆਸ ਦਰਿਆ ਵਾ ਇਹਦਾ ਵਹਿਣ ਇਸ ਤਰੀਕੇ ਨਾਲ ਮੋੜ ਰਹੇ ਨੇ ਕਿ ਉਹਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜ੍ਹ ਦਾ ਪਾਣੀ ਜਿਹੜਾ ਉਹ ਵੜ ਜਾਂਦਾ। ਇਸ ਵਾਰ ਹੜ੍ਹਾਂ ਦੇ ਦਿਨਾਂ 'ਚ ਇਸ ਗੱਲ ਦੀ ਚਰਚਾ ਬਹੁਤ ਹੁੰਦੀ ਰਹੀ ਹੈ ਕਿ ਕਿਵੇਂ ਇਹਨਾਂ ਲੋਕਾਂ ਨੇ, ਬਿਆਸ ਡੇਰੇ ਵਾਲਿਆਂ ਨੇ ਹੜ੍ਹ ਲਿਆਂਦਾ, ਹੜ੍ਹ ਦਾ ਪਾਣੀ ਇਹਨਾਂ ਪਿੰਡਾਂ 'ਚ ਵੜਿਆ। ਹੁਣ ਉੱਥੇ ਕਹਿੰਦੇ ਪ੍ਰਧਾਨ ਮੰਤਰੀ ਜਿਹੜੀ ਰਾਸ਼ਟਰਪਤੀ ਆ ਇੰਡੀਆ ਦੀ ਮੈਡਮ, ਉਹਨੇ ਪਹੁੰਚਣਾ। ਵੀ ਇਹ ਸਾਨੂੰ ਸਮਝ ਨਹੀਂ ਆਈ ਕਿ ਜੇਕਰ ਮੈਡਮ ਰਾਸ਼ਟਰਪਤੀ ਨੂੰ ਪੰਜਾਬ ਦੇ ਵਿੱਚ ਆਏ ਹੜ੍ਹਾਂ ਬਾਰੇ ਕੋਈ ਗੱਲ ਕਰਨੀ ਕਰਾਉਣੀ ਹੈ ਤਾਂ ਉਹਨੂੰ ਚਾਹੀਦਾ ਵੀ ਉਹ ਜਿਹੜੇ ਅਜਨਾਲਾ ਸੈਕਟਰ ਦੇ ਵਿੱਚ ਸੱਕੀ ਨਦੀ ਵਾਲੇ ਪਾਸੇ, ਰਮਦਾਸ ਵਾਲੇ ਪਾਸੇ, ਘੋਨੇਵਾਲ ਪਿੰਡ ਵਾਲੇ ਪਾਸੇ ਜਿੱਥੇ ਇਹ ਸਾਰਾ ਕਹਿਰ ਵਾਪਰਿਆ, ਜਾਂ ਮੰਡ ਖੇਤਰ ਜਿਹੜਾ ਹਰੀਕਿਆਂ ਤੋਂ ਗਿੱਦੜਪਿੰਡੀ ਤੋਂ ਲੈ ਕੇ ਉਰਲੇ ਪਾਸੇ ਇੱਧਰ ਧੂੰਦੇ ਵਾਲੇ ਪਿੰਡ ਵੱਲ ਨੂੰ ਗੋਂਦਵਾਲ ਸਾਹਿਬ ਦੇ ਵਿਚਾਲੇ, ਇਹ ਸਾਰੀ ਜਿਹੜੀ ਬੈਲਟ ਵਾ, ਇੱਥੇ ਲੋਕਾਂ ਨੂੰ ਮਿਲੇ, ਇੱਥੇ ਲੋਕਾਂ ਤੋਂ ਦੇਖੇ ਵੀ ਕੀ ਹੋਇਆ ਸੀ ਭਾਈ, ਤੇ ਇਹ ਕੀ ਚੱਕਰ ਹੋਇਆ ਕਿ ਤੁਸੀਂ ਜੀ ਜਿਹੜਾ ਹੈਗਾ ਉਸ ਡੇਰੇ ਜਾ ਰਹੇ ਹੋ ਜਿਹੜਾ ਇਸ ਕਹਿਰ ਨੂੰ ਵਪਰਾਉਣ ਵਾਲਿਆਂ ਦੇ ਵਿੱਚ ਇੱਕ ਕਾਰਨ ਮੰਨਿਆ ਜਾਂਦਾ ਕਿ ਇਹਨੇ ਹੜ੍ਹ ਲਿਆਂਦੇ ਸੀ। ਪਰ ਇਸ ਮੁਲਕ ਦਾ ਬਾਬਾ ਆਦਮ ਨਰਾਲਾ ਹੀ ਆ, ਇਹੀ ਕੁਛ ਚੱਲਦਾ ਇੱਥੇ। ਖੈਰ, ਇਹਨਾਂ ਦਿਨਾਂ ਦੇ ਵਿੱਚ ਵੇਦਰ ਕਾਂਡ ਦੀ ਚਰਚਾ ਹੋਣੀ ਜ਼ਰੂਰੀ ਹੈ, ਕਿਉਂਕਿ 1988 ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ, ਜਿਹੜਾ ਕਰਨਾਟਕਾ 'ਚ, ਜਿੱਥੇ ਗੁਰੂ ਨਾਨਕ ਝੀਰਾ ਸਥਾਨ ਆਪਣੀ ਕੌਮ ਦਾ, ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ 1984 ਤੋਂ ਬਾਅਦ ਪੂਰੇ ਭਾਰਤ ਦਾ ਏਕਾ ਸੀ ਵੀ ਸਿੱਖਾਂ ਨੂੰ ਮਾਰੋ, ਵੱਢੋ, ਕਤਲ ਕਰੋ। ਤੇ ਉੱਥੇ ਇਹਨਾਂ ਦਿਨਾਂ ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਹਿੰਦੂ ਅੱਤਵਾਦੀਆਂ ਨੇ ਸਾਡੇ ਵਿਦਿਆਰਥੀ ਜਿਹੜੇ ਨੌਜਵਾਨ ਉੱਥੇ ਵਿਚਾਰੇ ਗਏ ਸੀ ਪੜ੍ਹਨ, ਉਹਨਾਂ ਤੇ ਹਮਲਾ ਕਰਤਾ। 7-8 ਜਿਹੜੇ ਸੀ, 1.5 ਦਰਜਨ ਦੇ ਕਰੀਬ ਜਿਹੜੇ ਨੌਜਵਾਨ ਸੀ ਫੱਟੜ ਹੋਏ, ਬਾਕੀ ਮਾਰੇ ਗਏ। ਇੱਕ ਆਰੇ ਤੇ ਆਰਾ ਸੀ ਲੱਕੜ ਵੱਢਣ ਵਾਲਾ, ਉੱਥੇ ਵੀ ਇੱਕ ਸਿੰਘ ਦੀ ਲਾਸ਼ ਜਿਹੜੀ ਆ ਨੌਜਵਾਨ ਦੀ ਮਿਲੀ, ਇੱਕ ਖੂਹ ਦੇ ਵਿੱਚੋਂ ਲਾਸ਼ ਮਿਲੀ। ਬਹੁਤ ਬੇਰਹਿਮੀ ਨਾਲ ਘੱਟੋ ਘੱਟ 1 ਹਫ਼ਤਾ ਉੱਥੇ ਜ਼ੁਲਮ ਹੁੰਦਾ ਰਿਹਾ, ਤੇ ਨਾ ਸਰਕਾਰ ਨੇ ਨਾ ਲੋਕਾਂ ਨੇ ਕੋਈ ਗੱਲ ਸੁਣੀ। ਸਾਰਾ ਭਾਰਤ ਤਾੜੀਆਂ ਮਾਰੇ। ਇੱਥੇ ਸਾਡੇ ਜਿਹੜੇ ਪੰਜਾਬ ਦੇ ਸਿਆਸੀ ਭਲਵਾਨ ਆ, ਇਹ ਨਖੂਦੀਆਂ ਜਿਹੀਆਂ ਨਾਲ ਡੰਗ ਸਾਰੀ ਜਾਣ, ਤੇ ਸਾਰੇ ਮੁਲਕ ਨੂੰ ਇਸ ਗੱਲ ਦੀ ਬੜੀ ਖੁਸ਼ੀ। ਉਲਟਾ ਜਿਹੜੇ ਬਚੇ ਹੋਏ ਨੌਜਵਾਨ ਸੀ, ਜਦੋਂ ਉਹਨਾਂ ਨੂੰ ਆਖਿਆ ਗਿਆ ਵੀ ਇੱਥੇ ਮਾਹੌਲ ਖਰਾਬ ਆ, ਚਲੋ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਜਿਹੜਾ ਦੂਜਾ ਕਾਲਜ ਆ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਤੁਹਾਡੀ ਉੱਥੇ ਮਾਈਗ੍ਰੇਸ਼ਨ ਕਰਾ ਦਿੰਦੇ ਆ। ਉੱਥੇ ਜਦੋਂ ਉਹ ਆਪਦੇ ਮਾਈਗ੍ਰੇਸ਼ਨ ਵਾਲੇ ਕਾਗਜ਼ ਪੱਤਰ ਲੈਣ ਗਏ ਬਿਦਰ ਵਾਲੇ ਕਾਲਜ 'ਚ, ਤਾਂ ਜਿਹੜੇ ਹਿੰਦੂ ਅੱਤਵਾਦੀ ਸੀ ਉਹ ਮਿਹਣੇ ਮਾਰਨ ਕਿ ਤੁਸੀਂ ਤਾਂ ਕਹਿੰਦੇ ਹੁੰਨੇ ਉਹ ਰਾਜ ਕਰੇਗਾ ਖਾਲਸਾ, ਹੁਣ ਪਈਆਂ ਤੁਹਾਡੇ ਲੱਗੂ, ਹੁਣ ਪਤਾ ਤੁਹਾਨੂੰ, ਯਾਦ ਕਰੇਗਾ ਖਾਲਸਾ। GNE ਕਾਲਜ ਲੁਧਿਆਣਾ ਜਿਹੜਾ ਸੀ ਉਹ ਗੜ੍ਹ ਸੀ ਖਾੜਕੂ ਲਹਿਰ ਦਾ। ਇੱਥੇ ਉਹ ਨੌਜਵਾਨ ਜਿਹੜੇ ਬਿਦਰ ਤੋਂ ਆਏ, ਉਹਨਾਂ ਨੇ ਇਸ ਗੱਲ ਦੀ ਬੜੀ ਹੇਠੀ ਮੰਨੀ ਕਿ ਸਾਡੇ ਨਾਲ ਕੁਛ ਜਿਹੜਾ ਵਾਪਰਿਆ ਉਹ ਤਾਂ ਵਾਪਰਿਆ, ਪਰ ਬਾਅਦ ਵਿੱਚ ਪੂਰੇ ਭਾਰਤ ਨੇ ਤਾੜੀਆਂ ਮਾਰੀਆਂ ਕਿ ਤੁਹਾਡੇ ਨਾਲ ਇਹੀ ਕੁਛ ਹੋਣਾ ਚਾਹੀਦਾ। ਆਖਰ 1988 ਤੋਂ 1 ਸਾਲ ਪੂਰਾ ਭਾਰਤ ਨੂੰ ਦਿੱਤਾ ਗਿਆ ਕਿ ਤੁਸੀਂ ਸ਼ਾਇਦ ਦੋਸ਼ੀਆਂ ਬਾਰੇ, ਸ਼ਾਇਦ ਉਹਨਾਂ ਦੁਸ਼ਟਾਂ ਬਾਰੇ ਕੋਈ ਕਾਰਵਾਈ ਕਰ ਲਵੋ। ਪਰ ਕੌਣ ਕਰਦਾ? ਭਾਰਤ ਨੂੰ ਤਾਂ ਫਖਰ ਆ ਵੀ ਇਹ ਸਿੱਖ ਕੋਈ ਚੀਜ਼ ਨਹੀਂ, ਜਦੋਂ ਮਰਜ਼ੀ ਇਹਨਾਂ ਦੇ ਛੱਤਰ ਫੇਰ ਲਓ। ਸੋ ਇਹਦਾ ਫਿਰ ਜਵਾਬ ਦੇਣਾ ਪੈਣਾ ਸੀ। ਜਵਾਬ ਦਿੱਤਾ। ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ ਦੇ ਵਿੱਚ ਭਾਰਤ ਦੇ ਅੱਡ-ਅੱਡ ਸੂਬਿਆਂ ਤੋਂ ਵਿਦਿਆਰਥੀ ਪਹੁੰਚੇ। ਉਹਨਾਂ ਵਿਦਿਆਰਥੀਆਂ ਨੇ ਇੱਥੇ ਇੱਕ ਹਾਲ ਜਿਹਾ ਉਹਨਾਂ ਨੂੰ ਦਿੱਤਾ, ਉੱਥੇ ਠਹਿਰੇ ਹੋਏ ਸੀ। ਫਿਰ ਜੋ ਸਾਡੇ ਕੌਮ ਦੇ ਯੋਧਿਆਂ ਤੋਂ ਸਰਿਆ ਬਣਿਆ, ਫਿਰ ਇੱਥੇ ਢੇਰ ਜਿਹਾ ਲੱਗ ਗਿਆ। ਫਿਰ ਸਾਰਾ ਇੰਡੀਆ ਲੇਰਾਂ ਮਾਰੇ, ਹਾਏ, ਕਿਉਂਕਿ ਅੱਡ-ਅੱਡ ਸੂਬਿਆਂ ਤੋਂ ਸੀ,
ਜਿਸ ਜਿਸ ਸੂਬੇ 'ਚ ਇੱਥੋਂ ਲਾਸ਼ਾਂ ਗਈਆਂ ਫਿਰ ਪਿੱਟਣ, ਚੀਕਾਂ ਮਾਰਨ, ਭੜਕ ਕੇ ਨਾਅਰੇ ਵੀ ਮਾਰਨ। ਪਰ ਜਿਹੜੇ ਸਿਆਣੇ ਬੰਦੇ ਸੀ ਉਹ ਕਹਿਣ ਵੀ ਆਪਾਂ ਪਹਿਲਾਂ 21 ਪਾਏ ਸੀ, ਅਗਲਿਆਂ ਨੇ 141 ਪਾਤੇ, ਤੇ ਜੇ ਆਪਾਂ ਹੁਣ ਪੰਗਾ ਲਵਾਂਗੇ। ਤੇ ਉਸ ਤੋਂ 1 ਮਹੀਨਾ ਬਾਅਦ ਤੁਸੀਂ ਅਖਬਾਰ ਅੱਜ ਵੀ ਦੇਖ ਸਕਦੇ ਹੋ, ਥਾਪਰ ਇੰਜੀਨੀਅਰਿੰਗ ਕਾਲਜ ਦੀ ਘਟਨਾ ਦੇ ਬਾਰੇ ਪੰਜਾਬ ਦੇ ਸਿਆਸੀ ਭਲਵਾਨ ਵੀ ਨਿਖੇਧੀਆਂ ਨਖੂਦੀਆਂ ਜੀਆਂ ਕਰੀ ਜਾਣ। ਨਾ ਤਾਂ ਇਹਨਾਂ ਨੇ ਬੇਦਰਕਾਂਡ ਮੌਕੇ ਕੋਈ ਚੱਜ ਹਲ ਦੀ ਗੱਲ ਕੀਤੀ, ਨਿਖੇਧੀ ਕਰਦੇ ਆ। ਨਿਖੇਧੀ ਉਹਨਾਂ ਦੇ ਸਿਰ 'ਚ ਵੱਜਦੀ ਆ, ਉਹਦੇ ਨਾਲ ਡਾਂਗ ਇੱਟ ਵੱਜਦੀ ਆ ਉਹਨਾਂ ਦੇ ਸਿਰ 'ਚ। ਨਿਖੇਧੀਆਂ ਦਾ ਤਾਂ ਉਹ ਆਪ ਕਹਿੰਦੇ ਅਸੀਂ ਆਪ ਕਰ ਲਾਂਗੇ ਜੀ, ਆਪ ਸਾਨੂੰ ਦੇ ਦਿਓ ਮੌਕਾ, ਅਸੀਂ ਤੁਹਾਨੂੰ ਜਿੰਨਾ ਮਰਜ਼ੀ ਛਿੱਤਰ ਫੇਰੀਏ, ਨਿਖੇਧੀ ਅਸੀਂ ਆਪ ਤੁਹਾਨੂੰ ਕਰ ਲਿਆ ਕਰਾਂਗੇ। ਫਿਰ ਇਹੀ ਕੰਮ ਇੱਥੇ ਸੀ ਬਾਅਦ 'ਚ। ਪਰ ਮਹੀਨੇ ਕੁ ਬਾਅਦ ਜਦੋਂ ਹਾੜਕੂ ਜਥੇਬੰਦੀਆਂ ਦੀ ਜ਼ਿੰਮੇਵਾਰੀ ਛਪੀ, ਉਹਨੇ ਕਪਾਟ ਖੋਲਤੇ। ਉਹ ਜ਼ਿੰਮੇਵਾਰੀ ਇੱਕ ਤਰੀਕੇ ਨਾਲ ਇੰਡੀਆ ਨੂੰ ਸਿੱਧਾ ਸੁਨੇਹਾ ਸੀ ਵੀ ਸਾਡੇ ਸਿੱਖ ਜਿਹੜੇ ਆ ਉਹ ਸਾਰੇ ਭਾਰਤ ਵਿੱਚ ਕੰਮਕਾਰ ਕਰਨ ਜਾਂਦੇ ਆ, ਕੋਈ ਪੜ੍ਹਦਾ, ਕੋਈ ਵਪਾਰੀ ਆ, ਕੋਈ ਰਹਿੰਦਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੇ ਭਾਰਤ ਵਿੱਚੋਂ ਕੋਈ ਵੀ ਲਾਲਾ, ਕੋਈ ਹਿੰਦੂ ਪੰਜਾਬ ਵਿੱਚ ਆਵੇ, ਕੰਮਕਾਰ ਕਰੇ, ਚਾਹੇ ਹਫ਼ਤਾ ਰਵੇ ਤੇ ਸ਼ਾਨ ਨਾਲ ਘੁੰਮੇ ਤੇ ਵਾਪਸ ਮੁੜ ਜਾਵੇ, ਤਾਂ ਸਪਸ਼ਟ ਜੀ ਗੱਲ ਹੈ ਵੀ ਪੰਜਾਬ ਤੋਂ ਬਾਹਰ ਕਿਸੇ ਸਿੱਖ ਦੇ ਝਰੀਟ ਨਹੀਂ ਆਉਣੀ ਚਾਹੀਦੀ। ਜੇ ਪੰਜਾਬ ਤੋਂ ਬਾਹਰ ਕਿਸੇ ਸਿੱਖ ਦੇ ਕੋਲ ਦੀ ਤੁਸੀਂ ਹਾਰਨ ਮਾਰ ਕੇ ਵੀ ਲੰਘੇ ਨਾ, ਤਾਂ ਪੰਜਾਬ ਦੇ ਵਿੱਚ ਫਿਰ 21 ਦੇ 151 ਪਿਆ ਕਰਨਗੇ, ਐਂ ਢੇਰੀਆਂ ਲੱਗਣਗੀਆਂ। ਉਸ ਗੱਲ ਤੋਂ ਬਾਅਦ ਜਦੋਂ ਵੀ ਕਿਤੇ ਚਾਰ ਲਾਰਿਆਂ ਦਾ ਜੀ ਕਰਨਾ ਬਹਿ ਕੇ ਵੀ ਆਪਾਂ ਸਿੱਖਾਂ ਦੇ ਉੱਤੇ 1984 ਵਾਂਗੂ ਕਰੀਏ, 1988 ਦੇ ਬਿਦਰਕਾਂਡ ਵਾਂਗੂ ਕਰੀਏ, ਤਾਂ ਜਦ ਹੀ ਉੱਥੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਆਗੂ ਸੀ ਉਹ ਕਹਿ ਦਿੰਦੇ ਸੀਗੇ, ਅਰੇ ਰਾਮੂ तू तो यहाँ पे 1-2 मारेगा पता नहीं उधर पंजाब में देख ला फिर ढेरी लगेगी। ਪਿੱਛੇ ਜੇ ਇੱਕ ਹਿਸਟੋਰੀਕਲ ਈਵੈਂਟਸ ਦੇ ਆਧਾਰ ਤੇ ਕਿਤਾਬ ਲਿਖਣ ਲਈ ਸੱਜਣ ਖਾੜਕੂ ਸੰਘਰਸ਼ ਦੀਆਂ ਗੱਲਾਂ ਬਾਤਾਂ ਇਕੱਠੀਆਂ ਕਰਨ ਦੇ ਇਰਾਦੇ ਨਾਲ ਘੁੰਮ ਰਹੇ ਸੀ, ਸਾਡੇ ਕੋਲ ਵੀ ਆਏ। ਉਹਨਾਂ ਨੇ ਬੜੀਆਂ ਬਾਤਾਂ ਲਿਖੀਆਂ ਹੋਈਆਂ ਕਿ ਜੀ ਬੜੇ ਮਾੜੇ ਕੰਮ ਕੀਤੇ ਖਾੜਕੂ ਲਹਿਰ 'ਚ, ਆਹ ਹੋ ਗਿਆ, ਵਾਹ ਹੋ ਗਿਆ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੀ ਬੇਟੀ ਹੈ ਜਿਹੜੀ ਉਹ ਦਿੱਲੀ ਪੜ੍ਹਦੀ ਹੈ, ਜੇ ਉਹ ਤੁਹਾਨੂੰ ਨਿੱਤ ਕਵੇ ਕਿ ਮੈਨੂੰ ਨਹੀਂ ਪਤਾ ਪਾਪਾ, ਮੈਨੂੰ ਤਾਂ ਛੇਤੀ ਲੈ ਕੇ ਜਾਓ, ਇੱਥੇ ਤਾਂ ਮਾਹੌਲ ਬਹੁਤ ਗੰਦਾ ਹੋ ਗਿਆ, ਤੁਸੀਂ ਉਹਨੂੰ ਕਹੋ ਵੀ ਤੇਰਾ ਇੱਕ ਪੇਪਰ ਰਹਿੰਦਾ, ਪਰਸੋਂ ਨੂੰ ਉਹ ਪੇਪਰ ਆ, ਪੇਪਰ ਹੋਣ ਸਾਰ ਮੈਂ ਤੈਨੂੰ ਲੈਣ ਆ ਜੂ, ਉਹ ਕਵੇ ਨਹੀਂ ਮੈਂ ਤਾਂ ਹੁਣ ਮਰਦੀ ਹਾਂ। ਤੇ ਆਖਰ ਤੁਸੀਂ ਉਹਦੇ ਰੋਣ ਧੋਣ ਤੋਂ ਫੈਸਲਾ ਕਰ ਲਓ, ਪਰ ਜਦੋਂ ਤੁਸੀਂ ਤੁਰਨ ਲੱਗੋ ਤੇ ਤੁਹਾਨੂੰ ਬੇਟੀ ਤੁਹਾਡੀ ਫੋਨ ਕਰਕੇ ਕਵੇ ਪਾਪਾ ਨਾ ਆਇਓ, ਮਾਹੌਲ ਹੀ ਬਦਲ ਗਿਆ, ਚਾਹੇ ਅਸੀਂ ਇੱਥੇ ਮਰਜ਼ੀ ਘੁੰਮੀਏ, ਹੁਣ ਨਹੀਂ ਸਾਨੂੰ ਕਿਸੇ ਗੱਲ ਦੀ ਡਰ। ਤੇ ਤੁਸੀਂ ਉਸ ਬੰਦੇ ਦਾ, ਉਸ ਘਟਨਾ ਦਾ ਕਿੰਨਾ ਸਤਿਕਾਰ ਕਰੋਗੇ ਜਿਹਦੀ ਕਰਕੇ ਤੁਹਾਡੀ ਧੀ ਸੁਰੱਖਿਅਤ ਆ? ਕਹਿੰਦੇ ਬਿਲਕੁਲ। ਮੈਂ ਕਿਹਾ ਫਿਰ ਆਹੀ ਕੁਝ ਵਾਪਰਿਆ ਸੀ। ਜੇ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਢੇਰੀ ਨਾ ਲੱਗਦੀ ਤਾਂ ਬਾਹਰ ਸਾਡੇ ਸਾਰੇ ਭਰਾਵਾਂ ਦੀ ਦੁਰਗਤੀ ਹੋਣੀ। ਸੋ ਇਹ ਜਿਵੇਂ ਮਿਸਲਾਂ ਦੇ ਦੌਰ ਵਿੱਚ ਇੱਕ ਰਾਖੀ ਪ੍ਰਥਾ ਆਈ ਸੀ ਕਿ ਜੇਕਰ ਭਾਈ ਸਾਡੇ ਝੰਡੇ ਹੇਠੋਂ ਤਾਂ ਸਾਡੀ ਜ਼ਿੰਮੇਵਾਰੀ ਆ ਰਾਖੀ ਦੀ, ਇਵੇਂ ਫਿਰ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖ ਜੁਝਾਰੂਆਂ ਨੇ ਆਪਣਾ ਫਰਜ਼ ਨਿਭਾਇਆ। ਅੱਜ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਸ਼੍ਰੀ ਹਰਗੋਬਿੰਦਪੁਰ ਦੇ ਇਲਾਕੇ 'ਚ ਮਹਿਤਾ ਚੌਂਕ ਤੇ ਬਾਬੇ ਬਕਾਲੇ ਦੀ ਬੈਲਟ ਵਿੱਚ ਭਾਈ ਭੁਪਿੰਦਰ ਸਿੰਘ ਕੰਮੋਕੇ, ਭਾਈ ਬਿਕਰਮਜੀਤ ਸਿੰਘ ਕੰਮੋਕੇ, ਲੁਧਿਆਣੇ ਮੰਡੀ ਅਹਿਮਦਗੜ੍ਹ ਵਾਲੀ ਬੈਲਟ 'ਚ ਭਾਈ ਜਗਰੂਪ ਸਿੰਘ ਕਾਲਖ, ਤੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਰ ਖਿੱਤੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਨਾਮਵਰ ਜੁਝਾਰੂ ਜਿਹਦੀ ਉਸ ਹਲਕੇ ਦੇ ਸਾਰੇ ਹਿੰਦੂ ਜਿਹੜੇ ਸੀਗੇ ਉਹ ਵੀ ਕਦਰ ਕਰਦੇ ਸੀ। ਤੇ ਉਹਨਾਂ ਨੌਜਵਾਨਾਂ ਨੇ ਇਹਨਾਂ ਹਿੰਦੂਆਂ ਦੇ ਕੰਨਾਂ 'ਚ, ਦਿਲ ਦਿਮਾਗ ਵਿੱਚ ਇਹ ਗੱਲ ਪਾਈ ਕਿ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ, ਸਾਡੀ ਲੜਾਈ ਉਹਨਾਂ ਜ਼ਾਲਮ ਤੇ ਬੁੱਚੜ ਲੋਕਾਂ ਨਾਲ ਆ ਜਿਹੜੇ ਸਾਡੇ ਧਰਮ, ਬੋਲੀ ਅਤੇ ਸੱਭਿਆਚਾਰ ਸਿੱਖਾਂ ਦੇ ਉਲਟ ਚੱਲਦੇ। ਉਹ ਚਾਹੇ ਸਿੱਖ ਹੋਵੇ KPS ਗਿੱਲ ਵਰਗਾ, ਉਹ ਚਾਹੇ ਕੋਈ ਹੋਰ ਹੋਵੇ, ਸਾਡੀ ਉਹਦੇ ਧਰਮ ਨਾਲ ਲੜਾਈ ਨਹੀਂ ਹੈ। ਤਾਂ ਇੱਥੇ ਜਿਹੜਾ ਇਜ਼ਹਾਰ ਆਲਮ ਸੀ, ਗੋਬਿੰਦ ਰਾਮ ਸੀ, ਜਾਂ ਕੋਈ ਹੋਰ, ਉਹਦਾ ਧਰਮ ਨਹੀਂ, ਸਾਡੇ ਲਈ ਮਸਲਾ ਹੈਗਾ ਵੀ ਸਾਡੇ ਉਲਟ ਕਿਹੜ। ਤੇ ਇਸ ਗੱਲ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਹਿੰਦੂਆਂ ਨੇ ਪੰਜਾਬ ਤੋਂ ਬਾਹਰਲੇ ਹਿੰਦੂਆਂ ਨੂੰ ਵੀ ਇਹ ਮੱਤ ਦਿੱਤੀ
ਕਿ ਤੁਸੀਂ ਸਾਡੇ ਲਈ ਬਿਪਤਾ ਨਾ ਖੜੀ ਕਰੋ, ਤੁਸੀਂ ਸਾਡਾ ਘਾਣ ਕਰਾਉਂਦੇ ਹੋ, ਤੁਸੀਂ ਇੱਥੇ ਆਰਾਮ ਨਾਲ ਜੀਵੋ ਤੇ ਤਾਂ ਕਿ ਅਸੀਂ ਆਰਾਮ ਨਾਲ ਜਿਉ ਸਕੀਏ। ਬੇਦਰ ਕਾਂਡ ਇੱਕ ਇਹੋ ਜਿਹੀ ਵੱਡੀ ਘਟਨਾ ਸੀ ਜੀ ਤੋਂ ਬਾਅਦ ਵਿੱਚ ਜੋ ਸਿੱਖ ਜੁਝਾਰੂਆਂ ਨੇ ਕੀਤਾ ਉਹਦਾ ਨਤੀਜਾ ਕਿ ਉਸ ਤੋਂ ਬਾਅਦ ਅੱਜ ਤੱਕ ਸਾਰੇ ਭਾਰਤ ਵਿੱਚ ਕਿਸੇ ਸਿੱਖਾਂ ਦੇ ਉੱਤੇ ਉਸ ਤਰੀਕੇ ਦਾ ਦੰਗਾ ਫਸਾਦ ਕਰਨ ਤੋਂ ਇਹ ਝਿਜਕਦੇ। ਸੋ ਉਹਨਾਂ ਸ਼ੇਰਾਂ ਦੀਆਂ ਮਾਰੀਆਂ ਤੇਗਾਂ ਤੇ ਮਾਣ ਕਰਿਆ ਕਰੋ। ਐਵੇਂ ਹੀ ਭਾਰਤੀ ਮੀਡੀਏ ਤੇ ਆ ਜਿਹੜੇ ਕਾਮਰੇਡ ਜਾਂ ਲਾਣਾ ਉਹਦੇ ਮਗਰ ਲਾ ਕੇ ਹਾਏ ਜੀ ਬੜਾ ਮਾੜਾ ਕਰਤਾ, ਕੋਈ ਮਾੜਾ ਨਹੀਂ ਕੀਤਾ। ਸਿੱਖ ਨੌਜਵਾਨਾਂ ਨੇ ਕੌਮ ਦੀ ਜਿਹੜੀ ਪੱਗ ਸੀ ਉਹਨੂੰ ਉੱਚਾ ਕੀਤਾ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਕੀਤੀ। ਸੋ ਬਿਦਰਕਾਂਡ ਦੇ ਉਹਨਾਂ ਸੂਰਮਿਆਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ, ਜਿਨ੍ਹਾਂ ਨੇ ਉੱਥੇ ਸ਼ਹਾਦਤਾਂ ਦਿੱਤੀਆਂ, ਉੱਥੇ ਜਿਨ੍ਹਾਂ ਨੇ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਸਿਰੇ ਦੀ ਕਾਰਵਾਈ ਕੀਤੀ, ਉਹਨਾਂ ਯੋਧਿਆਂ ਨੂੰ ਵੀ ਸਲਾਮ ਕਰਦੇ। ਖੈਰ, ਹੁਣ ਮਸਲਾ ਆਉਂਦਾ ਪ੍ਰਵਾਸੀ ਮਜ਼ਦੂਰਾਂ ਵਾਲਾ। ਪ੍ਰਵਾਸੀ ਮਜ਼ਦੂਰਾਂ ਵਾਲਾ ਮਸਲਾ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਤੇ ਕਿਸੇ ਵੀ ਥਾਂ ਦੇ ਉੱਤੇ ਲੋਕ ਜਿਹੜੇ ਆ ਇਕੱਠੇ ਹੁੰਦੇ ਆ, ਆਪਦੀ ਗੱਲ ਕਹਿੰਦੇ ਆ ਕਿ ਭਾਈ ਆਪਾਂ ਨੂੰ ਪੰਜਾਬ ਦੀ ਧਰਤੀ ਉੱਤੇ ਸਾਡੀ ਬੋਲੀ, ਧਰਮ ਅਤੇ ਸੱਭਿਆਚਾਰ ਲਈ ਖਤਰਾ ਬਣ ਰਿਹਾ ਹੈ, ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਹੱਲ ਕਰਨਾ ਚਾਹੀਦਾ। ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਕਾਨੂੰਨ ਬਣਾਏ ਜਾਣ, ਇਹ ਆਉਣ, ਕੰਮ ਕਰਨ ਤੇ ਜਾਣ, ਇਹ ਇੱਥੇ ਨਾ ਰਹਿਣ। ਤੇ ਦੂਜਾ ਇਹ ਕਿ ਜੇਕਰ ਅੱਡ-ਅੱਡ ਭਾਰਤ ਦੇ ਸੂਬਿਆਂ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਕਿ 60% ਜਾਂ 70% ਲੋਕਲ ਲੋਕਾਂ ਨੂੰ ਕੰਮ ਮਿਲੇਗਾ, ਉਵੇਂ ਇੱਥੇ ਕਾਨੂੰਨ ਬਣਾਇਆ ਜਾਵੇ। ਇਹ ਵੀ ਕਾਨੂੰਨ ਬਣਾਓ ਕਿ ਇਹ ਇੱਥੋਂ ਦੀ ਬੋਲੀ ਸਿੱਖਣੀ ਪਊ। ਇਹ ਕਾਨੂੰਨ ਮਹਾਰਾਸ਼ਟਰ 'ਚ ਬਣੇ ਹੋਏ ਨੇ, ਸਾਊਥ ਇੰਡੀਅਨ ਜਿਹੜਾ ਖਿੱਤਾ ਉਹਨਾਂ ਸੂਬਿਆਂ 'ਚ ਬਣੇ ਹੋਏ ਨੇ। ਜਦੋਂ ਭਾਰਤ ਦੇ ਹਰ ਖਿੱਤੇ ਵਿੱਚ ਇਹ ਕਾਨੂੰਨ ਬਣੇ ਹੋਏ ਨੇ ਕਿ ਆਪਦੇ ਸਥਾਨਕ ਲੋਕਾਂ ਦੀ, ਆਪਣੀ ਸਥਾਨਕ ਬੋਲੀ ਦੀ, ਸਥਾਨਕ ਧਰਮ ਦੀ, ਸੱਭਿਆਚਾਰ ਦੀ ਰਾਖੀ ਜਿਹੜੀ ਆ ਉਹ ਸਰਕਾਰਾਂ ਦਾ ਕੰਮ ਆ, ਤਾਂ ਫਿਰ ਪੰਜਾਬ ਇਹ ਕੰਮ ਕਿਉਂ ਨਹੀਂ ਕਰ ਸਕਦਾ? ਇਸ ਗੱਲ ਦੇ ਉੱਤੇ ਦਿਨੋਂ ਦਿਨ ਸਹਿਮਤੀ ਬਣ ਰਹੀ ਆ। ਹੁਣ ਤਾਂ ਗੱਲ ਇਹ ਆ ਕਿ ਜਿਹੜੇ ਸਾਡੇ ਆਮ ਸਧਾਰਨ ਪੇਂਡੂ ਵੀਰ ਨੇ, ਇੱਕ ਚੈਨਲ ਦੇ ਉੱਤੇ ਚਰਚਾ ਚੱਲ ਰਹੀ, ਉੱਥੇ ਪ੍ਰਵਾਸੀ ਮਜ਼ਦੂਰਾਂ ਦਾ ਐਡਵੋਕੇਟ ਬਣਿਆ ਫਿਰੇ ਇੱਕ, ਉਹ ਕਹਿੰਦਾ ਜੀ ਇਉਂ ਤਾਂ ਫਿਰ ਕਹਿੰਦਾ ਸਾਰੇ ਭਾਰਤ ਵਿੱਚ ਪੰਜਾਬ ਤੋਂ ਲੋਕ ਜਾਂਦੇ ਆ, ਤਾਂ ਇੱਕ ਪਿੰਡ ਦਾ ਸਰਪੰਚ ਉਹ ਵੀ ਉਸ ਚਰਚਾ 'ਚ ਸ਼ਾਮਲ ਹੈ। ਨਿਊਜ਼ 18 ਤੇ ਉਹ ਚਰਚਾ ਚੱਲ ਰਹੀ ਸੀ। ਉਹ ਸਰਪੰਚ ਨੇ ਠੋਕਵਾਂ ਜਵਾਬ ਦਿੱਤਾ ਕਿ ਸਰਦਾਰ ਜੀ, ਤੁਸੀਂ ਪੰਜਾਬ ਦੀ ਪੰਜਾਬ ਤੋਂ ਬਾਹਰਲੇ ਜਿਹੜੇ ਸੂਬਿਆਂ 'ਚ ਜਾਂਦੇ ਆ ਸਾਡੇ ਪੰਜਾਬੀ, ਉਹਨਾਂ ਦੀ ਤਾਂ ਗੱਲ ਬਾਹਲੀ ਦੂਰ ਦੀ ਕਰਤੀ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਿੰਡ ਦੇ ਮੁੰਡੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਖਰੜ ਪੜ੍ਹਨ ਗਏ ਤੇ ਉੱਥੇ ਉਹਨਾਂ ਨੇ ਮਕਾਨ ਕਿਰਾਏ ਤੇ ਲੈਣੇ ਸੀ। ਮੈਂ ਉਹਨਾਂ ਲਈ ਪਿੰਡ ਤੋਂ ਪਹਿਲਾਂ ਪੰਚਾਇਤੀ ਤੌਰ ਤੇ, ਫਿਰ ਥਾਣੇ ਤੋਂ NOC ਲੈ ਕੇ ਉਹਨਾਂ ਦੇ ਕਾਗਜ਼ ਪੱਤਰ ਬਣਵਾ ਕੇ ਖੁਦ ਦਿੱਤੇ ਆ। ਤੇ ਸਾਡੇ ਜਿੰਨੇ ਪੰਜਾਬ ਦੇ ਪਿੰਡ ਨੇ, ਸਾਨੂੰ ਸਾਰਿਆਂ ਨੂੰ ਪੰਜਾਬ ਦੇ ਦੂਜੇ ਸ਼ਹਿਰ ਵਿੱਚ ਪੜ੍ਹਨ ਗਏ ਮੁੰਡੇ ਲਈ ਵੀ ਇਹ ਕਾਰਵਾਈ ਪੂਰੀ ਕਰਨੀ ਪੈਂਦੀ ਹੈ। ਤੇ ਤੁਸੀਂ ਕਹਿੰਦੇ ਹੋ ਯੂਪੀ ਬਿਹਾਰ ਤੋਂ ਆਉਣ ਵਾਲਾ ਬੰਦਾ ਜੋ ਮਰਜ਼ੀ ਜਿੱਥੇ ਮਰਜ਼ੀ ਰਹੇ, ਕੋਈ ਕਾਗਜ਼ ਪੱਤਰ ਦੀ ਲੋੜ ਨਹੀਂ, ਉਹ ਇੰਡੀਆ ਦਾ ਹਿੱਸਾ ਹੀ ਆ ਜੀ। ਤੇ ਫਿਰ ਕਿਹੜਾ ਖਰੜ ਵਾ, ਉਹ ਤਾਂ ਪੰਜਾਬ ਦਾ ਹਿੱਸਾ। ਅਸੀਂ ਹੁਸ਼ਿਆਰਪੁਰ ਤੋਂ ਜਾ ਕੇ ਉੱਥੇ ਕਿਉਂ ਕਾਗਜ਼ ਦਿਖਾਉਂਦੇ ਫਿਰਦੇ ਆ? ਸੱਚੀ ਗੱਲ ਇਹ ਆ ਕਿ ਜੇਕਰ ਮੈਂ ਆਪਦੇ ਲੁਧਿਆਣੇ ਜ਼ਿਲ੍ਹੇ ਚੋਂ ਪਿੰਡ ਘੁਮਾਣ ਤੋਂ ਇੱਥੇ ਆਇਆ, ਤਾਂ ਸਾਨੂੰ ਵੀ ਇੱਥੇ ਲੋਕਲ ਥਾਣੇ ਦੇ ਵਿੱਚ ਜਿਸ ਘਰ 'ਚ ਅਸੀਂ ਕਿਰਾਏ ਤੇ ਘਰ ਲੈਂਦੇ ਆ, ਉੱਥੋਂ ਇੱਕ ਵਰਕਾ ਲਿਖ ਕੇ ਦੇਣਾ ਪੈਂਦਾ ਕਿਰਾਏਦਾਰ, ਕਿਰਾਏਨਾਮਾ ਜਿਹੜਾ ਥਾਣੇ 'ਚ ਜਮ੍ਹਾਂ ਹੁੰਦਾ, ਤੇ ਉਹ ਪੈਰਵਾਈ ਉਹਦੀ ਪੂਰੀ ਤਸੱਲੀ ਕਰਦੇ ਆ ਕਿ ਉੱਥੇ ਜੀ ਕਿੱਥੇ ਰਹਿੰਦਾ। ਸਾਡੇ ਜਿਹੜਾ ਮੇਰਾ ਲੋਕਲ ਥਾਣਾ ਉੱਥੇ ਵੀ ਤੇ ਇੱਥੇ ਵੀ। ਔਰ ਇਹ ਪੰਜਾਬ ਦੇ ਵਿੱਚ ਤਾਂ ਇੱਕ ਗੱਲ ਆ, ਪੰਜਾਬ ਤੋਂ ਬਾਹਰ ਜੇਕਰ ਹੋਰ ਨਾ ਸੂਬਿਆਂ 'ਚ ਜਾਈਏ ਉੱਥੇ ਵੀ ਆ। ਇਹ ਇਕੱਲੀ ਪੰਜਾਬੀਆਂ ਤੇ ਹੀ ਸ਼ਰਤ ਵਾ। ਯੂਪੀ ਬਿਹਾਰ ਤੇ ਹੋਰ ਨਾ ਸੂਬਿਆਂ ਦੇ ਲੋਕ ਜਿਹੜੇ ਆ ਜਿੱਥੇ ਮਰਜ਼ੀ ਚਲੇ ਜਾਣ, 2-2 3-3 ਵੋਟਾਂ ਬਣਾਈ ਫਿਰਦੇ ਆ, 2-2 3-3 ਆਧਾਰ ਕਾਰਡ ਬਣਾਈ ਫਿਰਦੇ ਆ। ਤੇ ਜਦੋਂ 2001-2 ਦੀ ਗੱਲ ਆ, ਜਗਦੀਸ਼ ਤਾਂਗੜੀ ਨਾਲ ਪੰਗਾ ਪਿਆ ਸੀ ਪੰਜਾਬ ਪੁਲਿਸ ਦਾ ਲੁਧਿਆਣੇ ਦੇ ਵਿੱਚ, ਉਦੋਂ ਉੱਥੇ ਇਹ ਮਸਲਾ ਵੀ ਆਇਆ ਸੀ ਜਦੋਂ ਸਾਰਾ ਉਹਦਾ ਕਿਲਾ ਢਾਇਆ ਵਾ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਵੇਲੇ। ਬਈ ਇੱਥੇ ਗੁੜ ਮੰਡੀ ਦੇ ਵਿੱਚ ਇੱਕ ਇਹਨਾਂ ਨੇ ਦਫ਼ਤਰ ਬਣਾਇਆ ਹੋਇਆ ਜਿੱਥੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।
ਉਹਨਾਂ ਨੂੰ ਸਾਂਭਿਆ ਜਾਂਦਾ, ਕੰਮ ਤੇ ਲਵਾਇਆ ਜਾਂਦਾ, ਉਹਨਾਂ ਦੇ ਰਾਸ਼ਨ ਕਾਰਡ, ਆਧਾਰ ਕਾਰਡ, ਜੋ ਵੀ ਕੁਛ ਆ ਉਹ ਬਣਾ ਕੇ ਦਿੱਤਾ ਜਾਂਦਾ। ਇਹ ਸਾਰਾ ਸਕੈਂਡਲ ਜਦੋਂ ਖੁੱਲਿਆ, ਉਹਦੇ ਲਈ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫਿਰ ਐਲਾਨ ਕਰਤਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਆ ਉਹਨਾਂ ਦੀ ਸਕਰੀਨਿੰਗ ਕੀਤੀ ਜਾਵੇ। ਤੁਰੰਤ ਬਿਹਾਰ ਦੇ ਸੀਐਮ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਜੀ ਅਸੀਂ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਜਿਹੜੀ ਇਹ ਤੁਸੀਂ ਕਰ ਰਹੇ ਹੋ। ਹੁਣ ਸੋਚੋ, ਜੇਕਰ ਕੋਈ ਪੰਜਾਬ ਦਾ ਵਾਸੀ ਭਾਰਤ ਵਿੱਚ ਕਿਸੇ ਸੂਬੇ 'ਚ ਰਹਿੰਦਾ ਹੋਵੇ, ਉੱਥੇ ਕੋਈ ਜੁਰਮ ਕਰ ਬੈਠੇ, ਉੱਥੋਂ ਦੀ ਪੁਲਿਸ ਉਹਨੂੰ ਫੜ ਲਵੇ, ਕਦੇ ਆਪਾਂ ਦੇਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੋਂ ਦੇ ਮੁੱਖ ਮੰਤਰੀ ਨਾਲ ਗੱਲ ਕਰੇ ਕਿ ਇਹਨੂੰ ਛੱਡ ਦਿਓ? ਕਦੇ ਹੋ ਸਕਦਾ? ਦੂਜਾ, ਕੀ ਪੰਜਾਬ ਦਾ ਕੋਈ ਅਫਸਰ, ਪੁਲਿਸ ਵਾਲਾ ਜਾਂ ਕੋਈ ਡੀਸੀ ਐਸਐਸਪੀ ਉਹ ਫੋਨ ਕਰੂਗਾ ਵੀ ਇਹ ਬੰਦਾ ਸਾਡੇ ਇਲਾਕੇ 'ਚ ਰਹਿੰਦਾ ਹੈਗਾ ਜੀ, ਇਹਨੂੰ ਛੱਡ ਦਿਓ? ਕਦੇ ਆਪਾਂ ਪਿੰਡ ਦਾ ਸਰਪੰਚ, ਲੰਬੜਦਾਰ, ਮਤਲਬ ਕਿ ਉਸ ਬੰਦੇ ਦੇ ਜਿਹੜਾ ਕਿਸੇ ਬਾਹਰਲੇ ਸੂਬੇ 'ਚ ਕਿਸੇ ਮੁਕੱਦਮੇ 'ਚ ਫਸ ਜਾਵੇ ਪੰਜਾਬ ਦਾ, ਉਹਦੇ ਲਈ ਉਹਦੇ ਘਰ ਦੇ, ਉਹਦੇ ਰਿਸ਼ਤੇਦਾਰ ਤਾਂ ਪੈਰਵਾਈ ਕਰਦੇ ਮਿਲ ਜਾਣਗੇ, ਪਰ ਪ੍ਰਸ਼ਾਸਨ ਜਾਂ ਸਰਕਾਰ ਜਾਂ ਮੁੱਖ ਮੰਤਰੀ, ਮੰਤਰੀ ਕੋਈ ਨਹੀਂ ਆਉਂਦਾ। ਪਰ ਜੇ ਯੂਪੀ ਬਿਹਾਰ ਦਾ ਬੰਦਾ ਪੰਜਾਬ ਦੇ ਵਿੱਚ ਕਿਸੇ ਜੁਰਮ 'ਚ ਫਸ ਜੇ ਜਾਂ ਇੱਥੇ ਸਕਰੀਨਿੰਗ ਸ਼ੁਰੂ ਹੋ ਜੇ, ਤਾਂ ਉਹਨਾਂ ਸੂਬਿਆਂ ਦੇ ਮੰਤਰੀ, ਉਹਨਾਂ ਸੂਬਿਆਂ ਦੀ ਅਫਸਰਸ਼ਾਹੀ ਤੁਰੰਤ ਫੋਨ ਕਰਕੇ ਪੰਜਾਬ ਨੂੰ ਕਹਿੰਦੀ ਹੈ ਤੇ ਪੰਜਾਬ ਦੇ ਸਾਰੇ ਜਿਹੜੇ ਅਧਿਕਾਰੀ ਨੇ, ਪੰਜਾਬ ਦੇ ਜਿਹੜੇ ਸਾਰੇ ਹੈਗੇ ਆ ਮੰਤਰੀ ਸੰਤਰੀ, ਉਹ ਜਦੇ ਹੀ ਉਹਨਾਂ ਦੀ ਗੱਲ ਮੰਨ ਵੀ ਲੈਂਦੇ ਆ। ਕਿਉਂ? ਕਿਉਂਕਿ ਇਹਨਾਂ ਨੂੰ ਸਦਾ ਹੀ ਇਹ ਗੁਲਾਮੀ ਸਿਰ ਨੂੰ ਚੜੀ ਰਹਿੰਦੀ ਹੈ। ਇਸ ਮਾਹੌਲ ਦੇ ਵਿੱਚ ਕਈ ਗੱਲਾਂ ਆ ਘਟਨਾਕ੍ਰਮ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਇਹ ਲੋਕ ਬਾਹਰਲੇ ਸੂਬਿਆਂ 'ਚ ਕਈ ਜੁਰਮ ਕਰਕੇ, ਘਿਨਾਉਣੇ ਜੁਰਮ ਕਰਕੇ ਇੱਥੇ ਆ ਕੇ ਫੇਰ ਨਿੱਕੀਆਂ ਬੱਚੀਆਂ ਨਾਲ ਰੇਪ ਤੇ ਹੋਰ ਕਰ ਰਹੇ ਨੇ। ਜਿਹੜੇ ਭਰਾਵਾਂ ਨੂੰ ਅਜੇ ਇਹਨਾਂ ਦੀ ਸਮਝ ਨਹੀਂ, ਜਿਨ੍ਹਾਂ ਨੂੰ ਲੱਗਦਾ ਕਿ ਇੰਨੇ ਮਾੜੇ ਨਹੀਂ ਹੈਗੇ, ਜਦੋਂ ਉਹਨਾਂ ਦੇ ਪੋਤੇ ਪੋਤੀਆਂ ਨਾਲ ਮਾੜਾ ਵਾਪਰ ਗਿਆ ਫੇਰ ਹੀ ਅੱਖਾਂ ਖੁੱਲਣਗੀਆਂ। ਸੋ ਇਹ ਲੋਕ ਪੰਜਾਬ ਦੀ ਧਰਤੀ ਉੱਤੇ ਇੰਡੀਅਨ ਸਟੇਟ ਦਾ ਇੱਕ ਏਜੰਡਾ 1947 ਮੌਕੇ ਜਦੋਂ ਪਾਕਿਸਤਾਨ ਤੋਂ ਸਿੱਖ ਪੰਜਾਬ ਆਏ, ਉਦੋਂ ਇਸ ਗੱਲ ਦਾ ਥੋੜਾ ਜਿਹਾ ਸੌਖਾ ਲੱਗਿਆ ਵੀ ਚਲੋ ਆਪਾਂ ਇੱਕ ਥਾਂ ਦੇ ਉੱਤੇ ਹੁਣ ਇਕੱਠੇ ਹੋ ਗਏ, ਆਪਣਾ ਸ਼ਕਤੀ ਅਤੇ ਸਮਰੱਥਾ ਵਧੂਗੀ। ਪਰ ਇੰਡੀਆ ਨੇ ਸੋਚ ਲਿਆ ਕਿ ਇਹਨਾਂ ਨੂੰ ਇਕੱਠੇ ਰਹਿਣ ਨਹੀਂ ਦੇਣਾ, ਖੰਡਾਉਣੇ ਆ। ਕਦੇ ਉਹ ਸਿੱਖਾਂ ਨੂੰ ਹਿੰਦੂ ਲਿਖ ਦਿੰਦੇ ਰਹੇ ਆ, ਕਦੇ ਕੁਛ ਕਰਦੇ ਰਹੇ ਆ। ਆਖਰ ਜਦੋਂ ਸਾਰੇ ਭਾਰਤ ਵਿੱਚ ਬੋਲੀ ਦੇ ਆਧਾਰ ਤੇ ਸੂਬੇ ਬਣੇ, ਸਿੱਖਾਂ ਨੂੰ ਕਹਿੰਦੇ ਨਹੀਂ ਤੁਹਾਡਾ ਬਣਾਉਣਾ। ਫਿਰ 1966 ਤੱਕ ਇੱਥੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ, ਜਿਵੇਂ ਖਾਲਿਸਤਾਨ ਜਿੰਦਾਬਾਦ ਕਹਿਣ ਤੇ ਹੁਣ ਪਰਚੇ ਬਣਦੇ ਆ, ਉਵੇਂ ਪਰਚੇ ਬਣਦੇ ਰਹੇ, ਕੁੱਟਮਾਰ ਹੁੰਦੀ ਰਹੀ। ਬੇਸ਼ੁਮਾਰ ਕੁਰਬਾਨੀਆਂ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਬਣਿਆ, ਉਹਦੀ ਭਾਵਨਾ ਇਹ ਸੀ ਕਿ ਸਿੱਖਾਂ ਦੀ ਬਹੁ ਗਿਣਤੀ ਵਾਲਾ ਤੇ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ। ਪਰ ਆ ਜਿਹੜਾ ਅੱਜ ਚੱਲ ਰਿਹਾ, ਇਹ ਚੱਕਰ ਕੀ ਆ? ਇਹ ਉਹੀ ਖੇਡ ਆ ਜਿਹੜੀ ਮੋਦੀ ਸਰਕਾਰ ਨੂੰ ਚੜਿਆ ਹੋਇਆ ਨਾ ਗੁੱਸਾ, ਕਿ ਤੁਸੀਂ 3 ਕਾਨੂੰਨ ਸਾਤੋਂ ਵਾਪਸ ਕਰਵਾਏ, ਮੋਦੀ ਅੱਜ ਤੱਕ ਕਿਸੇ ਮੂਹਰੇ ਝੁਕਿਆ ਨਹੀਂ, ਤੁਸੀਂ ਕਿਸਾਨ ਸੰਘਰਸ਼ ਮੌਕੇ ਮੋਦੀ ਝੁਕਾਇਆ। ਜਿਹੜਾ ਗੁੱਸਾ ਉਹਦੇ ਤਹਿਤ ਕਦੇ ਹੜ੍ਹ ਲਿਆਉਂਦੇ ਆ, ਕਦੇ ਹੋਰ ਕੁਝ ਕਰਦੇ ਆ, ਉਵੇਂ ਹੀ ਇਸ ਗੱਲ ਦਾ ਗੁੱਸਾ ਵਾ ਕਿ ਸਿੱਖਾਂ ਦੀ ਬਹੁ ਗਿਣਤੀ ਵਾਲਾ ਪੰਜਾਬੀ ਬੋਲਣ ਵਾਲਾ ਸੂਬਾ ਬਣਵਾਇਆ ਸੀ ਨਾ ਸਾਤੋਂ 1966 ਚ ਪੰਜਾਬੀ ਸੂਬਾ। ਲੈ ਬਈ, ਅਸੀਂ ਇਹਨੂੰ ਨਾ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਈਏ, ਨਾ ਅਸੀਂ ਇਹਨੂੰ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਰਹਿਣ ਦਈਏ। ਇਸ ਮਕਸਦ ਲਈ ਪੰਜਾਬ ਦੀ ਧਰਤੀ ਉੱਤੇ ਕਰੋੜਾਂ ਦੀ ਗਿਣਤੀ ਵਿੱਚ ਭਈਏ ਵਸਾਉਣ ਦਾ ਪ੍ਰੋਜੈਕਟ ਚੱਲ ਰਿਹਾ। ਤੇ ਜਿਹੜੇ ਪੰਜਾਬ ਦੇ ਸਾਡੇ ਅਫਸਰ ਨੇ, ਜਿਹੜੇ ਪੰਜਾਬ ਦੇ ਸਿਆਸੀ ਭਲਵਾਨ ਨੇ, ਇਹਨਾਂ ਤੋਂ ਕੋਈ ਆਸ ਨਹੀਂ। ਇਸ ਮੌਕੇ ਬੜੀ ਵੱਡੀ ਗਿਣਤੀ ਵਿੱਚ IAS ਤੇ IPS ਇਹਨਾਂ ਯੂਪੀ ਬਿਹਾਰ ਦੇ ਲੋਕ ਜਿਹੜੇ ਆ ਉਹ ਲੱਗੇ ਹੋਏ ਨੇ। ਉਹ ਸਿੱਖਾਂ ਨੂੰ ਤਾਂ ਦੇਖਦੇ ਆ ਵੀ ਤੁਸੀਂ ਆ ਕਿੱਥੇ ਹੋਗੇ। ਇੱਕ ਬਠਿੰਡੇ ਦਾ ਅਫਸਰ ਕੱਲ ਪਰਸੋਂ ਦਾ ਦਬਕੇ ਮਾਰੀ ਜਾਂਦਾ ਵੀ ਜਿਹੜਾ ਇਹਨਾਂ ਭਈਆਂ ਦੀਆਂ ਰੇੜੀਆਂ ਪਲਟਾਊ ਜਾਂ ਕੁਝ ਕਰੂ, ਕਾਰਵਾਈ ਕਰਾਂਗੇ। ਤੇ ਕੁਝ ਜਿਹੜੇ ਭਾਰਤੀ ਰਾਸ਼ਟਰਵਾਦ ਦਾ ਝੰਡਾ ਚੱਕੀ ਫਿਰਦੇ ਆ, ਕੁਝ ਕਾਮਰੇਡ ਰਾਣਾ, ਉਹ ਵੀ ਇਹਨਾਂ ਦੇ ਨਾਲ ਲੱਗਿਆ ਹੋਇਆ। ਇੱਕ ਪਾਸੇ ਸਾਡੇ ਜਿਹੜੇ ਬੱਚੇ ਨੇ, ਸਾਡੀ ਕੌਮ ਦੇ ਲੋਕ ਨੇ, ਇੱਥੋਂ ਆਪਦੀ ਇੱਜ਼ਤ ਬਚਾਉਣ ਲਈ, ਆਪਦੀ ਜਾਨ ਬਚਾਉਣ ਲਈ ਕੈਨੇਡਾ, ਅਮਰੀਕਾ, ਉੱਥੋਂ ਦੇ ਕਾਨੂੰਨ ਜਿਹੜੇ ਆ ਪੂਰੀ ਤਰ੍ਹਾਂ ਮੰਨ ਕੇ ਉੱਥੇ ਪਹੁੰਚਦੇ। ਦੌਰ ਫਿੱਟੇ ਮੂੰਹ ਉਹਨਾਂ ਲੋਕਾਂ ਦਾ ਜਿਹੜੇ ਭਈਆਂ ਦਾ ਪੰਜਾਬ ਆਉਣਾ ਤੇ ਪੰਜਾਬੀ ਬੰਦੇ ਦਾ ਕੈਨੇਡਾ, ਅਮਰੀਕਾ ਜਾਣਾ ਇੱਕ ਬਰਾਬਰ ਮੰਨਦਾ।
ਜੇਕਰ ਉੱਥੇ ਜਿਹੜੇ ਲੋਕ ਸਾਡੇ ਗਏ ਹੋਏ ਨੇ ਉਹਨਾਂ ਸਥਾਨਕ ਲੋਕਾਂ ਦੇ ਹਿੱਤਾਂ ਨੂੰ ਖਤਰਾ ਹੋਵੇ, ਕਾਨੂੰਨ ਭੰਗ ਕਰਨ, ਤਾਂ ਉੱਥੇ ਮਿੰਟ ਲੱਗਦਾ ਕਾਰਵਾਈ ਹੋਣ ਨੂੰ। ਪਰ ਇੱਥੇ ਸਾਰਾ ਭਾਰਤ ਇੱਕ ਭਈਏ ਦੇ ਮਗਰ ਖੜ ਜਾਂਦਾ ਤੇ ਪੂਰੀ ਕੌਮ ਦੀ ਹੇਠੀ ਕਰਦਾ। ਥਾਣਿਆਂ ਕਚਹਿਰੀਆਂ 'ਚ ਭਈਆਂ ਦੀ ਸੁਣਵਾਈ ਹੈ, ਦਫ਼ਤਰਾਂ ਦੇ ਵਿੱਚ ਭਈਆਂ ਦੀ ਚੜ੍ਹਾਈ ਹੈ, ਹਰ ਪਾਸੇ ਹਿੰਦੂ ਹਿੰਦੁਸਤਾਨ ਵਾਲਾ ਜਿਹੜਾ RSS ਦਾ ਏਜੰਡਾ। ਅਗਲੇ ਕਹਿੰਦੇ ਇੱਥੇ ਜਿਹੜੇ ਆ ਕਾਮਰੇਡ ਨੇ ਉਹ ਕਹਿੰਦੇ ਜੀ ਤੁਸੀਂ ਫਿਰ ਸਰਬੱਤ ਦਾ ਭਲਾ ਨਹੀਂ ਨਾ ਮੰਨਦੇ, ਇਹ ਤਾਂ ਭਾਈ ਲਾਲੋ ਦੇ ਵਾਰਸ ਨੇ, ਇਹ ਤਾਂ ਜੀ ਤੁਸੀਂ ਜਿਹੜਾ ਕਿਹਾ ਜਾਂਦਾ ਏਕ ਪਿਤਾ ਏਕ ਸਕੇ ਹਮ ਬਾਰਕ, ਤੁਸੀਂ ਤਾਂ ਜੀ ਗਲਤ ਹੋ ਗਏ। ਮਤਲਬ ਸਿੱਖੀ ਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਚੱਲੋ ਫੇਰ ਤੁਸੀਂ ਵਧੀਆ ਸਿੱਖ ਹੋ। ਜੇ ਤੁਸੀਂ ਉਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹੋ ਜਿਨ੍ਹਾਂ ਨਾਲ ਤੁਹਾਡੀ ਸਿੱਖ ਕੌਮ ਦੇ ਹਿੱਤਾਂ ਦਾ ਘਾਣ ਹੁੰਦਾ, ਫਿਰ ਤੁਸੀਂ ਵਧੀਆ ਸਿੱਖ ਨਹੀਂ ਹੈਗੇ। ਮੈਂ ਕਹਿੰਦਾ ਜਿਹੜੇ ਬੀਤੇ ਦੌਰ ਵਿੱਚ ਸਾਨੂੰ ਜ਼ਾਲਮ ਤੋਂ ਜ਼ਾਲਮ ਦੁਸ਼ਮਣ ਟੱਕਰੇ ਉਹ ਫੇਰ ਚੰਗੇ ਸੀ, ਸਿੱਧਾ ਤਾਂ ਲੜਦੇ ਸੀ। ਆਹ ਤਾਂ ਤਰੀਕਾ ਹੀ ਨਵਾਂ ਲੱਭਿਆ ਹੋਇਆ। ਅਸਲ ਵਿੱਚ ਉਹ ਚਾਹੁੰਦੇ ਆ ਕਿ ਉਹ ਵਕਤ ਆਵੇ ਜਦੋਂ ਪੰਜਾਬ ਦੀ ਧਰਤੀ ਉੱਤੇ ਕੱਲਾ ਤੇ ਕੱਲਾ ਸਿੱਖ ਗਲੀ 'ਚ ਨਿਕਲਣ ਲੱਗਿਆ ਡਰੇ। ਉਹ ਵਕਤ ਆਵੇ ਜਦੋਂ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵਕਤ ਆਇਆ ਜਦੋਂ ਹਰੇਕ ਪਾਰਟੀ ਨੂੰ ਪੰਜਾਬ ਦਾ ਮੁੱਖ ਮੰਤਰੀ ਪੱਗ ਦਾੜੇ ਵਾਲਾ ਰੱਖਣਾ ਪੈਂਦਾ ਸੀ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਉਹਨਾਂ ਨੇ ਇਸ ਵਾਰੀ ਪਤਤ ਤਾਂ ਲਈ ਜਾਂਦਾ, ਜਿਹਦੀ ਕਮਾਂਡ ਆ ਜਿਹੜੀ ਭਗਵੰਤ ਮਾਨ ਦੀ ਦਿੱਲੀ ਵਾਲਿਆਂ ਦੇ ਹੱਥ 'ਚ, ਗੈਰ ਸਿੱਖਾਂ ਦੇ ਤੇ ਗੈਰ ਪੰਜਾਬੀਆਂ ਦੀ। ਹੁਣ ਉਹ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਉੱਤੇ ਉਹ ਵਕਤ ਆਵੇ ਜਦੋਂ ਅਫਸਰਸ਼ਾਹੀ ਵੀ ਤੇ ਮੁੱਖ ਮੰਤਰੀ ਵੀ ਗੈਰ ਸਿੱਖ ਹੋਵੇ, ਗੈਰ ਪੰਜਾਬੀ ਹੋਵੇ, ਹਿੰਦੀ ਬੋਲਦਾ ਹੋਵੇ। ਸੋ ਪੰਜਾਬ ਦੀ ਧਰਤੀ ਉੱਤੋਂ ਸਿੱਖੀ ਅਤੇ ਸਿੱਖਾਂ ਦਾ ਖੋਰਾ ਖੋਜ ਮਿਟਾਉਣ ਦਾ ਜਿਹੜਾ ਏਜੰਡਾ, ਉਹਦੇ ਤਹਿਤ ਹੀ ਇਹ ਭਈਏ ਲਿਆਂਦੇ ਜਾ ਰਹੇ ਨੇ। ਸਾਡੀ ਕੌਮ ਨੂੰ ਸੁਚੇਤ ਹੋਣਾ ਚਾਹੀਦਾ। ਇਹ ਮਸਲਾ ਛੋਟਾ ਨਹੀਂ, ਇਹਦੇ ਉੱਤੇ ਲਗਾਤਾਰ ਚਰਚਾ ਕਰਨ ਦੀ ਲੋੜ ਆ। ਖੈਰ ਅੱਜ ਇੱਥੇ ਸਮਾਂ ਸਮਾਪਤ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।